ਗੁੱਜਰ ਬੋਲਦਾ। ਗੁੱਜਰ ਹੀ ਬੋਲਦਾ ਵੀਰੇ। ਸੁੱਖ ਬੋਲਦਾ। ਹਾਂਜੀ ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨੀ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਗਾਲ ਕੱਢੀ ਨੇ ਨਹੀਂ ਨਹੀਂ, ਉਹ ਮੋਟੇ ਪਿੱਛੇ ਮੈਂ ਗੱਲ ਇਹਦੇ ਨਾਲ ਕਰ ਰਿਹਾਗਾ। ਜੇ ਤੂੰ ਹੁਣ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਜੇ ਨਹੀਂ। ਗੱਲ ਇਹਦੇ ਨਾਲ ਤੇਰੀ ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ 'ਚ ਕੁਝ ਕੱਢਣ ਪਾਉਣ ਨੂੰ ਹੋਏਗਾ ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨਹੀਂ ਪੈਂਦੀਆਂ। ਨਹੀਂ ਵੀਰੇ, ਪਤਾ ਕੀ ਗੱਲ ਆ, ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੇ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੇ। ਨਹੀਂ, ਇਹ ਬੰਦੇ ਦਾ ਮੈਨੂੰ, ਇਹਦੀ ਬੰਦੀ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ ਆ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾਂ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਆ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ ਗਈ? ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ, ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ। ਦੂਜੀ ਗੱਲ, ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ। ਤੀਜਾ, ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੋਲ ਆ, ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚਲੋ, ਪਰ ਇੱਥੇ ਡਾਰਲਿੰਗ ਐ ਨਹੀਂ ਯਾਰ। ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ ਕੋਈ, ਵਧੀਆ ਗੱਲ ਆ ਤੇਰੀ। ਹਾਂ ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ। ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ। ਪਤਾ ਹੁੰਦਾ, ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ ਤੂੰ ਜੇ ਛੱਡਿਆ ਤਾਂ ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜਿਹੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਰੱਪਾ ਕਰੀਏ। ਤੁਹਾਡੇ ਛੋਟੇ ਭਰਾ ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਇਹਨੇ ਕਿਹਾ ਜਿਹਨੇ ਸੁੱਖ ਨੂੰ, ਜਿਹਨੇ ਪਰਨੇ 'ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ। ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ। ਜੇ ਸੁੱਖ ਪੁੱਛੂਗਾ ਇਸਦਾ, ਇਹਨੇ ਪਤਾ ਕੀ ਕਿਹਾ, ਗੱਲ ਸੁਣ। ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ। ਮੈਂ ਕਿਹਾ ਡਾਰਲਿੰਗ, ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ। ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ, ਇਹਨੂੰ ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਭੇਜ ਦੂੰਗਾ। ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ। ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ 'ਚ ਹੋ ਜਾਂਦਾ। ਨਹੀਂ, ਉਹ ਜਵਾਕ ਆ ਯਾਰ, ਇੱਕ ਜਵਾਕ ਆ। ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ ਇਹ ਜੇਲਾਂ ਦੀ ਧਮਕੀ ਦੀ। ਕਿੱਡਾ ਕਹੋ ਆ ਯਾਰ, ਕਿਹੜੇ ਬੰਦੇ ਆ ਬਈ, ਮੈਨੂੰ ਇਹ ਦੱਸ, ਤੇਰੇ ਕਿਹੜੇ ਗੈਂਗਸਟਰ ਆ? ਨਾਮ ਦੱਸ ਤੂੰ ਮੈਨੂੰ, ਹੋਰ ਦੱਸ। ਤੇਰੀ ਉਹਨਾਂ ਕੋਲੋਂ ਤੂੰ ਐਡੀ ਧਮਕੀ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਗਾ ਤੂੰ? ਚੱਲ ਕੋਈ ਨਹੀਂ ਬਾਈ ਜੀ, ਪਤਾ ਕੀ ਗੱਲ, ਦੇਖੋ ਜਿਹੜਾ ਮੈਨੇਜਰ ਆ ਬਾਈ ਤੇਰਾ, ਕੰਮ ਕਰੀ ਚੱਲੇ। ਮੈਂ ਅੱਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ। ਮੈਨੇਜਰ ਹੈ, ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਇਹੀ ਕਰਨੇ ਉਹਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ। ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ, ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ ਮਨਜੀਤ ਕੌਰ ਦਾ ਸੀਨ, ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ, ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ, ਜਿਹੜੀ ਲੈਂਗੁਏਜ ਨਾਲ ਬੋਲੀ, ਪਰਿਵਾਰ ਦਾ, ਮੇਰੇ ਪਰਿਵਾਰ ਬਾਰੇ ਬੋਲੀ ਆ, ਜਾਂ ਜਿਵੇਂ ਹੁਣ ਪਰ ਮਨਜੀਤ ਕੌਰ ਦਾ ਸੀਨ ਸੀਗਾ। ਮਨਜੀਤ, ਹਾਂਜੀ ਮਨਜੀਤ ਕੌਰ, ਉਹੀ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਉਹਦਾ ਵੀਰੇ ਦੇਖੋ, ਕਿਉਂਕਿ ਮੈਂ ਸਫਾਈ ਇਸੇ ਕਰਕੇ ਨਹੀਂ ਦਿੱਤੀ ਹਜੇ ਤੱਕ। ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ, ਮਤਲਬ ਟਾਈਮ। ਬਾਈ ਗੱਲ ਸੁਣ, ਮੇਰੀ ਸਿੰਪਲ ਜੀ ਗੱਲ ਆ। ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ। ਜੇ ਭਰਾਵਾਂ ਵਾਂਗੂ ਗੱਲ ਕਰਨੀ ਆ, ਕੱਲ ਆ ਜਾਂਦੇ ਆ ਲਾਈਵ। ਜੇ ਉਦਾਂ ਕੰਟਰੋਵਰਸੀ ਤਾਂ ਚੱਲਦੀ ਰਹੂਗੀ ਡਾਰਲਿੰਗ ਸਾਰੀ ਜ਼ਿੰਦਗੀ, ਜੇ ਤੂੰ ਬੋਲੇਗਾ ਨਹੀਂ। ਪਹਿਲੀ ਗੱਲ ਦੇਖੋ ਵੀਰੇ, ਮੈਂ ਤੇਰੇ ਹੱਕ ਦੀ ਵੀ ਗੱਲ ਕਰੂੰਗਾ। ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂੰਗਾ। ਗਾਲੀ ਗਲੋਚ ਕੋਈ ਨਹੀਂ ਹੋਊਗੀ। ਇਹਨੂੰ ਭਰਾ ਨੂੰ ਵੀ ਕਹਦੇ, ਜਿਹੜਾ ਪਿੱਛੇ ਬੈਠਿਆ, ਮੈਂ ਉਦੋਂ ਤੱਕ ਨਹੀਂ ਸ਼ੁਰੂ ਕਰਦਾ ਜਦੋਂ ਤੱਕ ਅੱਗੋਂ ਮੈਨੂੰ ਰਿਪਲਾਈ ਗਲਤ ਨਾ ਮਿਲੇ। ਇਹਨੇ ਮੈਨੂੰ ਕੱਲ ਕਿਹਾ ਸੀ, ਕਹਿੰਦਾ ਬਈ ਲਾਈਵ ਆਣਾ ਸਵੇਰੇ 11 ਵਜੇ। ਮੈਂ ਕਿਹਾ ਟਾਈਮ ਦਾ ਪੰਚੁਅਲ। ਮੈਂ ਇਹਨੂੰ 11 ਵਜਣ 'ਚ 10 ਮਿੰਟ ਪਹਿਲਾਂ ਮੈਸੇਜ ਕੀਤਾ, ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲਿਆ ਯਾਰ, ਮੈਂ ਵਿਹਲਾ ਯਾਰ ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਬਹਿ ਗਿਆ, ਚਲੋ ਲਾਈਵ ਹੁੰਦੇ ਆ।
ਚਲੋ ਵੀਰੇ ਦੇਖੋ ਮੇਰੀ ਗੱਲ ਸੁਣੋ, ਚਲੋ ਕੋਈ ਨਹੀਂ, ਇੱਕ ਵਾਰੀ ਉਹ ਪਤਾ ਕੀ ਗੱਲ ਆ, ਥੋੜਾ ਬਹੁਤਾ ਗਰਮਾ ਗਰਮੀ ਚ ਮਾਹੌਲ ਹੁੰਦਾ ਬਈ ਤੇ ਹੋ ਜਾਂਦਾ, ਉਹ ਕੋਈ ਗੱਲ ਨਹੀਂ। ਦੇਖੋ ਪਹਿਲੀ ਗੱਲ ਕੰਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ, ਨਾ ਕੋਈ ਐਡੀ ਗੱਲਬਾਤ ਆ, ਨਾ ਕੋਈ ਇਹੋ ਜਿਹਾ ਸੀ ਨਾ, ਆਪਾਂ ਪਹਿਲੀ ਗੱਲ ਕੰਟਰੋਵਰਸੀ ਚ ਵੜਦੇ ਨਹੀਂ। ਯਾਰ ਤੇਰੀ ਗੱਲਾਂ ਨੇ ਵੀ ਤਾਂ ਪੌੜੇ ਪਾਏ ਆ, ਜਿਹੜਾ ਤੂੰ ਪੋਡਕਾਸਟ 'ਚ ਬੋਲਿਆ। ਨਹੀਂ ਪੋਡਕਾਸਟ ਹੀ ਬੋਲਿਆ, ਪਤਾ ਕੀ ਗੱਲ ਆ ਫਿਰ ਮੰਜੀ, ਮੈਂ ਉਹ ਵੀ ਨਹੀਂ ਦਿੰਦਾ ਸੀਗਾ, ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ ਬਾਈ ਜੇ ਨਾ ਹੀ ਦਿੰਦਾ ਵਧੀਆ ਸੀ, ਸੱਚੀ ਕਹਿ ਰਿਹਾਗਾ, ਫੇਮਸ ਤਾਂ ਵੀ ਹੋ ਜਾਣਾ ਸੀ। ਨਹੀਂ ਫੇਮਸ ਮੈਂ ਫੇਮ ਭਾਲਦਾ ਹੀ ਨਹੀਂ ਸੀ, ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ। ਹੁਣ ਤੁਹਾਨੂੰ ਨਾ ਆਪਣਾ ਚਲੋ ਮੈਂ ਇਹ ਕੰਟਰੈਕਟ ਹੋਇਆ ਜਿਵੇਂ ਵੀ ਆਪਾਂ ਚਲੋ ਇਹ ਕਰ ਰਹੇ ਆ, ਤੇ ਦੂਜੀ ਗੱਲ ਮਨਜੀਤ ਕੌਰ ਦਾ ਕੋਈ ਹੱਕ ਨਹੀਂਗਾ ਵੀ ਮੇਰੀ ਪਰਸਨਲ ਲਾਈਫ ਚ ਆ ਕੇ ਬੋਲੇ, ਮੇਰੇ ਬਾਰੇ ਬੋਲੇ, ਤੈਨੂੰ ਬਾਰੇ ਬੋਲੇ, ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ, ਉਹਦਾ ਕੋਈ ਹੱਕ ਨਹੀਂ ਬਣਦਾ। ਜਨਾਨੀਆਂ ਕਰਦੀ ਹੁੰਦੀਆਂ ਨੇ, ਹੱਕ ਦੀ ਗੱਲ ਹੀ ਨਹੀਂ। ਜਨਾਨੀ ਭਾਵੇਂ ਚੰਗੀ ਹੋਵੇ ਮਾੜੀ ਹੋਵੇ, ਜਦੋਂ ਬਦਨਾਮ ਹੋ ਜਾਂਦੀ ਹੈ ਨਾ, ਜਾਂ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਬਦਨਾਮ ਹੈਗੀ ਆ, ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਤੰਗ ਕਰਨਾ। ਬੇਫਿਕਰ ਹੈ, ਇਹ ਪੰਗਾ ਹੀ ਕਿਉਂ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ? ਪੰਗਾ ਵੀਰੇ ਮੈਂ ਦੱਸ ਦਿੰਦਾ, ਪੰਗਾ ਮੈਂ ਨਹੀਂ ਲਿਆ, ਪੰਗਾ ਮਨਜੀਤ ਕੌਰ ਨੇ ਆਪ ਲਿਆ। ਮੈਂ ਇੱਥੇ ਰਤੀਏ ਹੁੰਦਾ ਸੀ, ਚੰਡੀਗੜ੍ਹ ਤੋਂ ਰਤੀਏ ਆਪ ਆਉਣਾ, ਆਪ ਜਾਣਾ। ਮੈਂ ਸਰਸੇ ਹੁੰਦਾ ਸੀ, ਸਰਸੇ ਆਪ ਆਉਣਾ, ਆਪ ਜਾਣਾ। ਤੇ ਉਹੀ ਗੱਲ ਹੈ ਵੀਰੇ, ਇੱਕ ਹੱਥ ਨਾਲ ਤਾੜੀ ਵੱਜੀ ਨਹੀਂ, ਜੇ ਦੂਜਾ ਵੀ ਪਾ ਕੇ ਵਜਾਊਗਾ ਫੇਰ ਹੀ ਵੱਜਦੀ ਆ। ਇਹ ਤਾਂ ਹੈਗੀ ਆ, ਪਰ ਇੰਨੀ ਗੱਲ ਆ ਡਾਰਲਿੰਗ, ਤੂੰ ਤਾੜੀ ਨਹੀਂ ਵਜਾਉਂਦਾ ਯਾਰ, ਕੁੜੀਆਂ ਦੇ ਮੈਸੇਜ ਤਾਂ ਮੈਨੂੰ ਵੀ ਆਉਂਦੇ ਆ, ਮੇਰੀ ਗੱਲ ਸੁਣੋ, ਚੰਗੀ ਚੰਗੀ ਮਾਡਲਾਂ ਦੇ ਆਉਂਦੇ ਆ ਮੈਨੂੰ। ਮੇਰੀ ਗੱਲ ਸੁਣੋ ਵੀਰੇ, ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ, ਪਹਿਲੀ ਗੱਲ ਆਪਣੇ ਚਲੋ ਸੀਨੀਅਰ ਤੋਂ ਸਿਆਣੇ ਬਿਆਣੇ ਬੰਦੇ ਹੋ, ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ। ਪਹਿਲੀ ਗੱਲ ਤਾਂ ਕੀਤਾ ਮੈਂ ਤਾਂ ਪੋਡਕਾਸਟਾਂ ਤੇ ਕਿਹਾ ਕੀਤਾ ਬਈ। ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ, ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ ਇਹਦੀ, ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ, ਸਭ ਤੋਂ ਪਹਿਲਾਂ ਮੈਂ ਆਪਦੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੀ, ਵੀ ਆਪਣੇ ਘਰੇ ਵੀ ਧੀ ਭੈਣ ਹੈਗੀ ਆ, ਵੀ ਅੱਜ ਕਿਸੇ ਨੂੰ ਵਿਆਹ, ਕਿਉਂਕਿ ਮੈਂ ਵਿਆਹੀ ਹੈ, ਮੇਰੀ ਸਿਸਟਰ ਖੁਦ ਮੈਰਿਡ ਆ, ਤੇ ਆਪਣੇ ਘਰੇ ਵੀ ਧੀ ਭੈਣ, ਅੱਜ ਕਿਸੇ ਦੀ ਧੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ, ਕੱਲ ਨੂੰ ਆਪਣੇ ਘਰੇ ਵੀ ਬੈਠੀ ਆ, ਉਹਦਾ ਵੀ ਸੋਚਣਾ। ਠੀਕ ਹੈ ਜੀ, ਤੇ ਆਪਾਂ ਕਿਸੇ ਦੀ ਧੀ ਭੈਣ ਨੂੰ ਵਿਆਹ ਦਾ ਲਾਰਾ ਲਾ ਕੇ ਨਹੀਂ ਕੁਛ ਕੀਤਾ, ਆਪਾਂ ਗਲਤ ਉਹਦਾ ਕੰਮ ਨਹੀਂ ਕੀਤਾ ਜਾਂ ਕੁਛ ਵੀ ਨਹੀਂ ਕੀਤਾ, ਅਗਲੇ ਆਪ ਆਉਂਦੇ ਰਹੇ ਆ ਵੀਰੇ। ਜਿਹੜੀ ਉਹੀ ਗੱਲ ਆ ਪੰਜਾਬੀ ਚ ਸਿੱਧੀ ਗੱਲ, ਨਹੀਂ ਇੱਥੇ ਗੱਲ ਤਾਂ ਡਾਲਿੰਗੇ, ਇੱਥੇ ਨਹੀਂ, ਇੱਥੇ ਤਾਂ ਸਹੀ ਨਹੀਂ, ਇਹ ਤਾਂ ਫਿਰ ਯਾਰ ਐ ਤਾਂ ਫਿਰ ਪਤਾ ਨਹੀਂ ਤੈਨੂੰ, ਫਿਰ ਇੱਕ ਮਨਜੀਤ ਕੌਰ ਜਾਊਗੀ, ਦੂਜੀ ਆਊਗੀ, ਫਿਰ ਤਾਂ ਨਹੀਂ ਆਪਣਾ ਇੱਕ ਮਨਜੀਤ ਕੌਰ ਵਾਲਾ ਨਹੀਂ ਵੀਰੇ। ਦੇਖੋ ਅਸੀਂ ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ, ਬਈ ਲੋੜ ਹੀ ਕੀ ਆ ਸਾਨੂੰ ਗੰਦ ਜੇ ਮੂੰਹ ਮਾਰਨ ਦੀ? ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ, 2 ਰੱਖ ਲਓ, ਵਧੀਆ ਫਰੈਂਡ ਰੱਖ ਲਓ, ਪਰ ਚੱਕਰ ਨਹੀਂ ਡਾਰਲਿੰਗ, ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼। ਮੇਰੀ ਗੱਲ ਸੁਣੋ, ਜੇ ਮੇਰੀ ਗੱਲ ਸੁਣੋ, ਹੁਣ ਮਨਜੀਤ ਕੌਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ, ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ ਚਲੋ ਮੇਰੇ ਘਰੇ ਆਈ ਆ, ਇਹ ਘਰੇ ਆ ਕੇ ਕਹਿੰਦੀ ਵੀ ਮਹੀਨਾ ਹਫ਼ਤਾ ਰਹਿੰਦੀ ਆ, ਉਹਦਾ ਕੀ ਪ੍ਰੂਫ ਆ? ਇੱਕ ਵਾਰੀ ਬੰਦਾ ਚਲੋ ਘਰੇ ਆ ਕੇ ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ, ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਆ ਭਰਾ ਤੌਰ ਤੇ, ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਿਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ ਇੰਡਸਟਰੀ ਚ ਐ ਕੰਮ ਆ, ਇਹਨਾਂ ਦਾ ਐ ਕੰਮ ਆ, ਬੁਲਾਉਣਾ ਹੀ ਆਪਾਂ ਚਲੋ। ਤੇ ਤੁਸੀਂ ਇੱਕ ਵਾਰੀ ਆ ਕੇ, 2 ਵਾਰੀ ਆ ਗਏ, ਆਪਾਂ 3 ਵਾਰੀ ਆ ਗਏ, ਫੈਮਿਲੀ ਮੈਂ ਜਾਣ ਪਛਾਣ ਬਣੀ ਜਾਂਦੀ। ਹੁਣ ਫੈਮਿਲੀ ਮੈਂਬਰਾਂ ਚ ਇੱਕ 3 ਤੋਂ 4 ਵਾਰੀ ਬੰਦਾ ਆ ਜਾਏ, ਉਹ ਸਿਆਣ ਪੈ ਜਾਂਦੀ ਵੀ ਆਹ ਭਰਾ ਵਾ, ਤੇ ਆਪਾਂ ਘਰੇ ਵੀ ਨਾ ਹੋਈਏ, ਬੰਦਾ ਆਪਣੇ ਤੋਂ ਮਗਰੋਂ ਵੀ ਆ ਜਾਏ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨੀ ਬਹਿ ਜਾ, ਚਾਹ ਪਾਣੀ ਪੀ ਕੇ ਜਾਇਓ। ਤੇ ਉਹ ਸੀਨ ਸੀਗਾ, ਤੇ ਉਹ ਸੀਨ ਦਾ ਰੌਲਾ ਪਾ ਲਿਆ ਵੀ ਮੈਨੂੰ ਘਰਦਿਆਂ ਨੇ ਐ ਕਿਹਾ, ਫਲਾਨਾ ਕਿਹਾ। ਹੁਣ ਇੱਥੇ ਮਨਜੀਤ ਕੌਰ ਨੇ ਮੇਰੀ ਸਿਸਟਰ ਦਾ, ਮੇਰੀ ਮਦਰ ਦਾ, ਉਹ ਮੈਨੂੰ ਪਤਾ, ਹਾਂਜੀ ਉਹ ਤਾਂ ਹੈ ਹੀ ਉੱਥੇ ਤੱਕ, ਉਹਨਾਂ ਨੇ ਇੰਟਰਵਿਊ, ਉਹਨਾਂ ਨੇ ਮੇਰੀ ਗੱਲ ਸੁਣੋ, ਐਡੇ ਜੇ ਸੱਚੇ ਸੀ ਨਾ ਮਨਜੀਤ ਕੌਰ ਆਉਂਦੇ ਸਾਡੇ ਘਰੇ ਆਉਂਦੇ, ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ ਆਹ ਗੱਲ ਆ ਜੀ, ਇੰਨੇ ਤੁਹਾਡੇ ਮੁੰਡੇ ਨੇ ਮੈਨੂੰ ਐ ਲਾਰਾ ਲਾਇਆ, ਆਹ ਗੱਲ ਕੀਤੀ, ਫਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ। ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ ਚ, ਸਿਆਣੇ ਬਿਆਣੇ ਬੰਦਿਆਂ ਚ। ਤੇ ਫਿਰ ਉਹ ਮੈਨੂੰ, ਜੇ ਮੈਂ ਇਹੋ ਜਿਹਾ ਕੀਤਾ, ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ। ਦੇਖ ਡਾਰਲਿੰਗ, ਜਿੱਦਾਂ ਦੀ ਉਹ ਕੁੜੀ ਆ, ਭਾਵੇਂ ਇਹਨੂੰ ਰਿਕਾਰਡ ਕਰ ਲੈ, ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ। ਭਾਵੇਂ ਗੁੱਜਰ ਗੁੱਜਰ ਹੀ ਬੋਲਦਾ ਬੇ, ਸੁੱਖ ਬੋਲਦਾ। ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨੀ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਨਹੀਂ ਉਹ ਮੋਟੇ ਛੇਰੇ, ਮੈਂ ਗੱਲ ਇਹਦੇ ਨਾਲ ਕਰ ਰਿਹਾਗਾ, ਜੇ ਤੂੰ ਹੁਣ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਨੀ, ਜੇ ਗੱਲ ਇਹਦੇ ਨਾਲ ਤੇਰੀ, ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ ਚ ਕੁਝ ਕੱਢਣ ਪਾਉਣ ਨੂੰ ਹੋਏਗਾ, ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨੀ ਪੈਂਦੀਆਂ।
ਨਹੀਂ ਵੀਰੇ, ਪਤਾ ਕੀ ਗੱਲ ਆ, ਹਾਂ। ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੇ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੇ। ਨਹੀਂ ਇਹ ਬੰਦੇ ਦਾ ਮੈਨੂੰ, ਇਹਦੀ ਬੰਦੀ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ ਆ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਆ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ ਗਈ? ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ, ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ, ਦੂਜੀ ਗੱਲ ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ, ਤੀਜਾ ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੋਲ ਆ, ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚਲੋ, ਪਰ ਇੱਥੇ ਡਾਰਲਿੰਗ ਐ ਨਹੀਂ ਯਾਰ, ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ, ਕੋਈ ਵਧੀਆ ਗੱਲ ਆ ਤੇਰੀ। ਹਾਂ ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ। ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ, ਪਤਾ ਹੁੰਦਾ, ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ ਤੂੰ ਜੇ ਛੱਡਿਆ ਤਾਂ ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ, ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਰੱਪਾ ਕਰੀਏ, ਤੁਹਾਡੇ ਛੋਟੇ ਭਰਾ ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਇਹਨੇ ਕਿਹਾ ਜਿਹਨੇ ਸੁੱਖ ਨੂੰ, ਜਿਹਨੇ ਪਰਨੇ ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ, ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ। ਜੇ ਸੁੱਖ ਪੁੱਛੂਗਾ ਇਸਦਾ, ਇਹਨੇ ਪਤਾ ਕੀ ਕਿਹਾ, ਗੱਲ ਸੁਣ, ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ, ਮੈਂ ਕਿਹਾ ਡਾਰਲਿੰਗ ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ, ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ ਇਹਨੂੰ ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਭੇਜ ਦੂੰਗਾ। ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ, ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ ਚ ਹੋ ਜਾਂਦਾ। ਨਹੀਂ ਉਹ ਜਵਾਕ ਆ ਯਾਰ, ਇੱਕ ਜਵਾਕ ਆ, ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ। ਇਹ ਜੇਲਾਂ ਦੀ ਧਮਕੀ ਦੀ ਕਿੱਡਾ ਕਹੋ ਆ ਯਾਰ, ਕਿਹੜੇ ਬੰਦੇ ਆ ਵੀ ਮੈਨੂੰ ਐ ਦੱਸ, ਤੇਰੇ ਕਿਹੜੇ ਗੈਂਗਸਟਰ ਆ, ਨਾਮ ਦੱਸ ਤੂੰ ਮੈਨੂੰ, ਹੋਰ ਦੱਸ ਤੇਰੀ ਗਾਨਾਂ ਕੋਲੋਂ ਤੂੰ ਐਡੀ ਧਮਕੀ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਦਾ ਤੂੰ? ਚੱਲ ਕੋਈ ਨਹੀਂ ਬਾਈ ਜੀ, ਪਤਾ ਕੀ ਗੱਲ ਆ, ਦੇਖੋ ਜਿਹੜਾ ਮੈਨੇਜਰ ਆ ਬਾਈ ਤੇਰਾ, ਕੰਮ ਕਰੀ ਚੱਲੇ, ਮੈਂ ਅੱਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ, ਮੈਨੇਜਰ ਹੈ, ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਇਹੀ ਕਰਨੇ ਆਪਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ, ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ ਮਨਜੀਤ ਕੌਰ ਦਾ ਸੀਨ, ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ, ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ, ਜਿਹੜੀ ਲੈਂਗੁਏਜ ਨਾਲ ਬੋਲੀ, ਪਰਿਵਾਰ ਦਾ, ਮੇਰੇ ਪਰਿਵਾਰ ਬਾਰੇ ਬੋਲੀ ਆ, ਜਾਂ ਜਿਵੇਂ ਹੁਣ ਪਰ ਮਨਜੀਤ ਕੌਰ ਦਾ ਸੀਨ ਸੀਗਾ। ਮਨਜੀਤ, ਹਾਂਜੀ ਮਨਜੀਤ ਕੌਰ, ਉਹੀ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਉਹਦਾ ਵੀਰੇ ਦੇਖੋ, ਕਿਉਂਕਿ ਮੈਂ ਸਫਾਈ ਇਸੇ ਕਰਕੇ ਨਹੀਂ ਦਿੱਤੀ ਹਜੇ ਤੱਕ, ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ, ਮਤਲਬ ਟਾਈਮ। ਬਾਈ ਗੱਲ ਸੁਣ ਮੇਰੀ ਸਿੰਪਲ ਜੀ ਗੱਲ ਆ, ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ। ਜੇ ਭਰਾਵਾਂ ਵਾਂਗੂ ਗੱਲ ਕਰਨੀ ਆ, ਕੱਲ ਆ ਜਾਂਦੇ ਆ ਲਾਈਵ। ਜੇ ਉਦਾਂ ਕੰਟਰੋਵਰਸੀ ਤਾਂ ਚੱਲਦੀ ਰਹੂਗੀ ਡਾਰਲਿੰਗ ਤੇ ਸਾਰੀ ਜ਼ਿੰਦਗੀ, ਜੇ ਤੂੰ ਬੋਲੇਗਾ ਨਹੀਂ। ਪਹਿਲੀ ਗੱਲ ਦੇਖੋ ਵੀਰੇ, ਮੈਂ ਤੇਰੇ ਹੱਕ ਦੀ ਵੀ ਗੱਲ ਕਰੂੰਗਾ, ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂੰਗਾ, ਗਾਲੀ ਗਲੋਚ ਕੋਈ ਨਹੀਂ ਹੋਊਗੀ। ਇਹਨੂੰ ਭਰਾ ਨੂੰ ਵੀ ਕਹਦੇ ਜਿਹੜਾ ਪਿੱਛੇ ਬੈਠਿਆ, ਮੈਂ ਉਦੋਂ ਤੱਕ ਨਹੀਂ ਸ਼ੁਰੂ ਕਰਦਾ ਜਦੋਂ ਤੱਕ ਅੱਗੋਂ ਮੈਨੂੰ ਰਿਪਲਾਈ ਗਲਤ ਨਾ ਮਿਲੇ। ਇਹਨੇ ਮੈਨੂੰ ਕੱਲ ਕਿਹਾ ਸੀ, ਕਹਿੰਦਾ ਬਈ ਲਾਈਵ ਆਣਾ ਸਵੇਰੇ 11 ਵਜੇ। ਮੈਂ ਕਿਹਾ ਟਾਈਮ ਦਾ ਪੰਚੁਅਲ। ਮੈਂ ਇਹਨੂੰ 11 ਵਜਣ ਚ 10 ਮਿੰਟ ਪਹਿਲਾਂ ਮੈਸੇਜ ਕੀਤਾ, ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲਿਆ, ਯਾਰ ਮੈਂ ਵਿਹਲਾ ਯਾਰ, ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਬਹਿ ਗਿਆ, ਚਲੋ ਲਾਈਵ ਹੁੰਨੇ ਆ। ਚਲੋ ਵੀਰੇ ਦੇਖੋ ਮੇਰੀ ਗੱਲ ਸੁਣੋ, ਚਲੋ ਕੋਈ ਨਹੀਂ, ਇੱਕ ਵਾਰੀ ਉਹ ਪਤਾ ਕੀ ਗੱਲ ਆ, ਥੋੜਾ ਬਹੁਤਾ ਗਰਮਾ ਗਰਮੀ ਚ ਮਾਹੌਲ ਹੁੰਦਾ ਬਈ, ਤੇ ਹੋ ਜਾਂਦਾ, ਉਹ ਕੋਈ ਗੱਲ ਨਹੀਂ। ਦੇਖੋ ਪਹਿਲੀ ਗੱਲ, ਕੰਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ, ਨਾ ਕੋਈ ਐਡੀ ਗੱਲਬਾਤ ਆ, ਨਾ ਕੋਈ ਇਹੋ ਜਿਹਾ ਸੀ ਨਾ, ਆਪਾਂ ਪਹਿਲੀ ਗੱਲ ਕੰਟਰੋਵਰਸੀ ਚ ਵੜਦੇ ਨਹੀਂ। ਯਾਰ ਤੇਰੀ ਗੱਲਾਂ ਨੇ ਵੀ ਤਾਂ ਪੌੜੇ ਪਾਏ ਆ, ਜਿਹੜਾ ਤੂੰ ਪੋਡਕਾਸਟ 'ਚ ਬੋਲਿਆ। ਨਹੀਂ ਪੋਡਕਾਸਟ 'ਚ ਬੋਲਿਆ, ਪਤਾ ਕੀ ਗੱਲ ਆ ਵੀਰ ਮੰਜੀ, ਮੈਂ ਉਹ ਵੀ ਨਹੀਂ ਦਿੰਦਾ ਸੀਗਾ, ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ। ਬਾਈ ਜੇ ਨਾ ਹੀ ਦਿੰਦਾ ਵਧੀਆ ਸੀ, ਸੱਚੀ ਕਹਿ ਰਿਹਾਗਾ,
ਫੇਮਸ ਤਾਂ ਵੀ ਹੋ ਜਾਣਾ ਸੀ। ਨਹੀਂ ਫੇਮਸ ਮੈਂ ਫੇਮ ਭਾਲਦਾ ਹੀ ਨਹੀਂ ਸੀ, ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ। ਹੁਣ ਤੁਹਾਨੂੰ ਨਾ ਆਪਣਾ ਚਲੋ ਮੈਂ ਇਹ ਕੰਟਰੈਕਟ ਹੋਇਆ ਜਿਵੇਂ ਵੀ ਆਪਾਂ ਚਲੋ ਇਹ ਕਰ ਰਹੇ ਆ, ਤੇ ਦੂਜੀ ਗੱਲ ਮਨਜੀਤ ਕੌਰ ਦਾ ਕੋਈ ਹੱਕ ਨਹੀਂਗਾ ਵੀ ਮੇਰੀ ਪਰਸਨਲ ਲਾਈਫ ਚ ਆ ਕੇ ਬੋਲੇ, ਮੇਰੇ ਬਾਰੇ ਬੋਲੇ, ਤੈਨੂੰ ਬਾਰੇ ਬੋਲੇ ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ, ਉਹਦਾ ਕੋਈ ਹੱਕ ਨਹੀਂ ਬਣਦਾ। ਜਨਾਨੀਆਂ ਕਰਦੀ ਹੁੰਦੀਆਂ ਨੇ, ਹੱਕ ਦੀ ਗੱਲ ਹੀ ਨਹੀਂ। ਜਨਾਨੀ ਭਾਵੇਂ ਚੰਗੀ ਹੋਵੇ ਮਾੜੀ ਹੋਵੇ, ਜਦੋਂ ਬਦਨਾਮ ਹੋ ਜਾਂਦੀ ਹੈ ਨਾ, ਜਾਂ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਬਦਨਾਮ ਹੈਗੀ ਆ, ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਤੰਗ ਕਰਨਾ। ਬੇਫਿਕਰ ਹੈ, ਇਹ ਪੰਗਾ ਹੀ ਕਿਉਂ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ? ਪੰਗਾ ਵੀਰੇ ਮੈਂ ਦੱਸ ਦਿੰਦਾ, ਪੰਗਾ ਮੈਂ ਨਹੀਂ ਲਿਆ, ਪੰਗਾ ਮਨਜੀਤ ਕੌਰ ਨੇ ਆਪ ਲਿਆ। ਮੈਂ ਇੱਥੇ ਰਤੀਏ ਹੁੰਦਾ ਸੀ, ਚੰਡੀਗੜ੍ਹ ਤੋਂ ਰਤੀਏ ਆਪ ਆਉਣਾ, ਆਪ ਜਾਣਾ। ਮੈਂ ਸਰਸੇ ਹੁੰਦਾ ਸੀ, ਸਰਸੇ ਆਪ ਆਉਣਾ, ਆਪ ਜਾਣਾ। ਤੇ ਉਹੀ ਗੱਲ ਹੈ ਵੀਰੇ, ਇੱਕ ਹੱਥ ਨਾਲ ਤਾੜੀ ਵੱਜੀ ਨਹੀਂ, ਜੇ ਦੂਜਾ ਵੀ ਪਾ ਕੇ ਵਜਾਊਗਾ ਫੇਰ ਹੀ ਵੱਜਦੀ ਆ। ਇਹ ਤਾਂ ਹੈਗੀ ਆ, ਪਰ ਇੰਨੀ ਗੱਲ ਆ ਡਾਰਲਿੰਗ, ਤੂੰ ਤਾੜੀ ਨਹੀਂ ਵਜਾਉਂਦਾ ਯਾਰ। ਕੁੜੀਆਂ ਦੇ ਮੈਸੇਜ ਤਾਂ ਮੈਨੂੰ ਵੀ ਆਉਂਦੇ ਆ, ਮੇਰੀ ਗੱਲ ਸੁਣੋ, ਚੰਗੀ ਚੰਗੀ ਮਾਡਲਾਂ ਦੇ ਆਉਂਦੇ ਆ ਮੈਨੂੰ। ਮੇਰੀ ਗੱਲ ਸੁਣੋ ਵੀਰੇ, ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ, ਪਹਿਲੀ ਗੱਲ ਆਪਣੇ ਚਲੋ ਸੀਨੀਅਰ ਤੋਂ ਸਿਆਣੇ ਬਿਆਣੇ ਬੰਦੇ ਹੋ। ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ। ਪਹਿਲੀ ਗੱਲ ਤਾਂ ਕੀਤਾ ਮੈਂ ਤਾਂ ਪੋਡਕਾਸਟਾਂ ਤੇ ਕਿਹਾ ਕੀਤਾ ਬਈ। ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ, ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ, ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ, ਸਭ ਤੋਂ ਪਹਿਲਾਂ ਮੈਂ ਆਪਦੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੀ, ਵੀ ਆਪਣੇ ਘਰੇ ਵੀ ਧੀ ਭੈਣ ਹੈਗੀ ਆ, ਵੀ ਅੱਜ ਕਿਸੇ ਨੂੰ ਵਿਆਹ, ਕਿਉਂਕਿ ਮੈਂ ਵਿਆਹੀ ਹੈ, ਮੇਰੀ ਸਿਸਟਰ ਖੁਦ ਮੈਰਿਡ ਆ, ਤੇ ਆਪਣੇ ਘਰੇ ਵੀ ਧੀ ਭੈਣ, ਅੱਜ ਕਿਸੇ ਦੀ ਧੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ, ਕੱਲ ਨੂੰ ਆਪਣੇ ਘਰੇ ਵੀ ਬੈਠੀ ਆ, ਉਹਦਾ ਵੀ ਸੋਚਣਾ। ਠੀਕ ਹੈ ਜੀ, ਤੇ ਆਪਾਂ ਕਿਸੇ ਦੀ ਧੀ ਭੈਣ ਨੂੰ ਵਿਆਹ ਦਾ ਲਾਰਾ ਲਾ ਕੇ ਨਹੀਂ ਕੁਛ ਕੀਤਾ, ਆਪਾਂ ਗਲਤ ਉਹਦਾ ਕੰਮ ਨੀ ਕੀਤਾ ਜਾਂ ਕੁਛ ਵੀ ਨੀ ਕੀਤਾ, ਅਗਲੇ ਆਪ ਆਉਂਦੇ ਰਹੇ ਆ ਵੀਰੇ। ਜਿਹੜੀ ਉਹੀ ਗੱਲ ਆ ਪੰਜਾਬੀ ਚ ਸਿੱਧੀ ਗੱਲ, ਨਹੀਂ ਇੱਥੇ ਗੱਲ ਤਾਂ ਡਾਲਿੰਗ ਇੱਥੇ ਨੀ, ਇੱਥੇ ਤਾਂ ਸਹੀ ਨੀ। ਇਹ ਤਾਂ ਫਿਰ ਯਾਰ ਐ ਤਾਂ ਫਿਰ ਪਤਾ ਨੀ ਤੈਨੂੰ, ਫਿਰ ਇੱਕ ਮਨਜੀਤ ਕੌਰ ਜਾਊਗੀ, ਦੂਜੀ ਆਊਗੀ, ਫਿਰ ਤਾਂ ਨਹੀਂ ਆਪਣਾ ਇੱਕ ਮਨਜੀਤ ਕੌਰ ਵਾਲਾ ਨਹੀਂ ਵੀਰੇ। ਦੇਖੋ ਅਸੀਂ ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ, ਬਈ ਲੋੜ ਹੀ ਕੀ ਆ ਸਾਨੂੰ ਗੰਦ ਜੇ ਮੂੰਹ ਮਾਰਨ ਦੀ? ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ, 2 ਰੱਖ ਲਓ, ਵਧੀਆ ਫਰੈਂਡ ਰੱਖ ਲਓ, ਪਰ ਚੱਕਰ ਨਹੀਂ ਡਾਰਲਿੰਗ, ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼। ਮੇਰੀ ਗੱਲ ਸੁਣੋ, ਜੇ ਮੇਰੀ ਗੱਲ ਸੁਣੋ, ਹੁਣ ਮਨਜੀਤ ਕੌਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ, ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ ਚਲੋ ਮੇਰੇ ਘਰੇ ਆਈ ਆ, ਇਹ ਘਰੇ ਆ ਕੇ ਕਹਿੰਦੀ ਵੀ ਮਹੀਨਾ ਹਫ਼ਤਾ ਰਹਿੰਦੀ ਆ, ਉਹਦਾ ਕੀ ਪ੍ਰੂਫ ਆ? ਇੱਕ ਵਾਰੀ ਬੰਦਾ ਚਲੋ ਘਰੇ ਆ ਕੇ ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ, ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਹੋ ਭਰਾ ਤੌਰ ਤੇ, ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਿਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ ਇੰਡਸਟਰੀ ਚ ਐ ਕੰਮ ਆ, ਇਹਨਾਂ ਦਾ ਐ ਕੰਮ ਆ, ਬੁਲਾਉਣਾ ਹੀ ਆਪਾਂ ਚਲੋ। ਤੇ ਤੁਸੀਂ ਇੱਕ ਵਾਰੀ ਆ ਕੇ, 2 ਵਾਰੀ ਆ ਗਏ, ਆਪਾਂ 3 ਵਾਰੀ ਆ ਗਏ, ਫੈਮਿਲੀ ਮੈਂ ਜਾਣ ਪਛਾਣ ਬਣੀ ਜਾਂਦੀ। ਹੁਣ ਫੈਮਿਲੀ ਮੈਂਬਰਾਂ ਚ ਇੱਕ 3 ਤੋਂ 4 ਵਾਰੀ ਬੰਦਾ ਆ ਜਾਏ, ਉਹ ਸਿਆਣ ਪੈ ਜਾਂਦੀ ਵੀ ਆਹ ਭਰਾ ਵਾ, ਤੇ ਆਪਾਂ ਘਰੇ ਵੀ ਨਾ ਹੋਈਏ, ਬੰਦਾ ਆਪਣੇ ਤੋਂ ਮਗਰੋਂ ਵੀ ਆ ਜਾਏ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨੀ ਬਹਿ ਜਾ, ਚਾਹ ਪਾਣੀ ਪੀ ਕੇ ਜਾਇਓ। ਤੇ ਉਹ ਸੀਨ ਸੀਗਾ, ਤੇ ਉਹ ਸੀਨ ਦਾ ਰੌਲਾ ਪਾ ਲਿਆ ਵੀ ਮੈਨੂੰ ਘਰਦਿਆਂ ਨੇ ਐ ਕਿਹਾ, ਫਲਾਨਾ ਕਿਹਾ। ਹੁਣ ਇੱਥੇ ਮਨਜੀਤ ਕੌਰ ਨੇ ਮੇਰੀ ਸਿਸਟਰ ਦਾ, ਮੇਰੀ ਮਦਰ ਦਾ, ਉਹ ਮੈਨੂੰ ਪਤਾ, ਹਾਂਜੀ ਉਹ ਤਾਂ ਗਹਿ ਉੱਥੇ ਤੱਕ ਉਹਨਾਂ ਨੇ ਇੰਟਰਵਿਊ, ਉਹਨਾਂ ਨੇ ਮੇਰੀ ਗੱਲ ਸੁਣੋ, ਐਡੇ ਜੇ ਸੱਚੇ ਸੀ ਨਾ ਮਨਜੀਤ ਕੌਰ ਆਉਂਦੇ ਸਾਡੇ ਘਰੇ, ਘਰੇ ਆਉਂਦੇ ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ ਆਹ ਗੱਲ ਆ ਜੀ, ਇੰਨੇ ਤੁਹਾਡੇ ਮੁੰਡੇ ਨੇ ਮੈਨੂੰ ਐ ਲਾਰਾ ਲਾਇਆ, ਆਹ ਗੱਲ ਕੀਤੀ, ਫਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ। ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ ਚ, ਸਿਆਣੇ ਬਿਆਣੇ ਬੰਦਿਆਂ ਚ। ਤੇ ਫਿਰ ਉਹ ਮੈਨੂੰ, ਜੇ ਮੈਂ ਇਹੋ ਜਿਹਾ ਕੀਤਾ, ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ। ਦੇਖ ਡਾਰਲਿੰਗ, ਜਿੱਦਾਂ ਦੀ ਉਹ ਕੁੜੀ ਆ, ਭਾਵੇਂ ਇਹਨੂੰ ਰਿਕਾਰਡ ਕਰ ਲੈ, ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ। ਭਾਵੇਂ ਗੁੱਜਰ ਬੋਲਦਾ, ਗੁੱਜਰ ਹੀ ਬੋਲਦਾ ਬੇ, ਸੁੱਖ ਬੋਲਦਾ। ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨੀ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਨਹੀਂ ਉਹ ਮੋਟੇ ਛੇਰੇ, ਮੈਂ ਗੱਲ ਇਹਦੇ ਨਾਲ ਕਰ ਰਿਹਾਗਾ, ਜੇ ਤੂੰ ਹੁਣ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਜੇ ਗੱਲ ਇਹਦੇ ਨਾਲ ਤੇਰੀ, ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ ਚ ਕੁਝ ਕੱਢਣ ਪਾਉਣ ਨੂੰ ਹੋਏਗਾ, ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨੀ ਪੈਂਦੀਆਂ। ਨਹੀਂ ਵੀਰੇ, ਪਤਾ ਕੀ ਗੱਲ ਆ, ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੀਆਂ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੀਆਂ। ਨਹੀਂ ਇਹ ਬੰਦੇ ਦਾ ਮੈਨੂੰ, ਇਹਦੀ ਬੰਦੀ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਹੈ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ।
ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ ਗਈ? ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ, ਦੂਜੀ ਗੱਲ ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ, ਤੀਜਾ ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੋਲ ਆ ਵੀ ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ, ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚਲੋ, ਪਰ ਇੱਥੇ ਡਾਰਲਿੰਗ ਐ ਨਹੀਂ ਯਾਰ, ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ, ਕੋਈ ਵਧੀਆ ਗੱਲ ਆ ਤੇਰੀ। ਹਾਂ ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ। ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ, ਪਤਾ ਹੁੰਦਾ, ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ ਤੂੰ ਜੇ ਛੱਡਿਆ ਤਾਂ ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜਿਹੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਲੱਪਾ ਕਰੀਏ, ਤੁਹਾਡੇ ਛੋਟੇ ਭਰਾ ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਇਹਨੇ ਕਿਹਾ ਜਿਹਨੇ ਸੁੱਖ ਨੂੰ, ਜਿਹਨੇ ਪਰਨੇ 'ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ, ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ, ਜੇ ਸੁੱਖ ਪੁੱਛੂਗਾ ਇਸਦਾ। ਇਹਨੇ ਪਤਾ ਕੀ ਕਿਹਾ, ਗੱਲ ਸੁਣ, ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ, ਮੈਂ ਕਿਹਾ ਡਾਰਲਿੰਗ ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ, ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ ਇਹਨੂੰ ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਭੇਜ ਦੂੰਗਾ। ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ, ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ 'ਚ ਹੋ ਜਾਂਦਾ। ਨਹੀਂ ਉਹ ਜਵਾਕ ਆ ਯਾਰ, ਇੱਕ ਜਵਾਕ ਆ, ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ ਇਹ ਜੇਲਾਂ ਦੀ ਧਮਕੀ ਦੀ ਕਿੱਡਾ ਕਹੋ ਯਾਰ, ਕਿਹੜੇ ਬੰਦੇ ਆ ਬਈ, ਮੈਨੂੰ ਐ ਦੱਸ, ਤੇਰੇ ਕਿਹੜੇ ਗੈਂਗਸਟਰ ਆ, ਨਾਮ ਦੱਸ ਤੂੰ ਮੈਨੂੰ, ਹੋਰ ਦੱਸ ਤੇਰੀ ਗਾਨਾਂ ਕੋਲੋਂ ਤੂੰ ਐਡੀ ਐਡੀ ਧਮਕੇ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਦਾ ਤੂੰ? ਚੱਲ ਕੋਈ ਨਹੀਂ ਬਾਈ ਜੀ, ਪਤਾ ਕੀ ਗੱਲ, ਦੇਖੋ ਯਾਰ ਮੈਨੇਜਰ ਆ ਬਾਈ, ਤੇਰਾ ਕੰਮ ਕਰੀ ਚੱਲੇ, ਮੈਂ ਅੱਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ, ਮੈਨੇਜਰ ਹੈ, ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਹੀ ਕਰਨੇ ਆਪਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ, ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ ਮਨਜੀਤ ਕੌਰ ਦਾ ਸੀਨ, ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ, ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ, ਜਿਹੜੀ ਲੈਂਗੁਏਜ ਨਾਲ ਬੋਲੀ, ਪਰਿਵਾਰ ਦਾ, ਮੇਰੇ ਪਰਿਵਾਰ ਬਾਰੇ ਬੋਲੀ ਆ, ਜਾਂ ਜਿਵੇਂ ਹੁਣ ਪਰ ਮਨਜੀਤ ਕੌਰ ਦਾ ਸੀਨ ਸੀਗਾ। ਮਨਜੀਤ, ਹਾਂਜੀ ਮਨਜੀਤ ਕੌਰ, ਉਹੀ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਉਹਦਾ ਵੀਰੇ ਦੇਖੋ, ਕਿਉਂਕਿ ਮੈਂ ਸਫਾਈ ਇਸੇ ਕਰਕੇ ਨਹੀਂ ਦਿੱਤੀ ਹਜੇ ਤੱਕ, ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ, ਮਤਲਬ ਟਾਈਮ। ਬਾਈ ਗੱਲ ਸੁਣ, ਮੇਰੀ ਸਿੰਪਲ ਜੀ ਗੱਲ ਆ, ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ। ਜੇ ਭਰਾਵਾਂ ਵਾਂਗੂ ਗੱਲ ਕਰਨੀ ਆ, ਕੱਲ ਆ ਜਾਂਦੇ ਆ ਲਾਈਵ। ਜੇ ਉਦਾਂ ਕੰਟਰੋਵਰਸੀ ਤਾਂ ਚੱਲਦੀ ਰਹੂਗੀ ਡਾਰਲਿੰਗ ਦੇ ਸਾਰੀ ਜ਼ਿੰਦਗੀ, ਜੇ ਤੂੰ ਬੋਲੇਗਾ ਨਹੀਂ। ਪਹਿਲੀ ਗੱਲ ਦੇਖੋ ਵੀਰੇ, ਮੈਂ ਤੇਰੇ ਹੱਕ ਦੀ ਵੀ ਗੱਲ ਕਰੂੰਗਾ, ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂੰਗਾ, ਗਾਲੀ ਗਲੋਚ ਕੋਈ ਨਹੀਂ ਹੋਊਗੀ। ਇਹਨੂੰ ਭਰਾ ਨੂੰ ਵੀ ਕਹਦੇ ਜਿਹੜਾ ਪਿੱਛੇ ਬੈਠਿਆ, ਮੈਂ ਉਦੋਂ ਤੱਕ ਨਹੀਂ ਸ਼ੁਰੂ ਕਰਦਾ ਜਦੋਂ ਤੱਕ ਅੱਗੋਂ ਮੈਨੂੰ ਰਿਪਲਾਈ ਗਲਤ ਨਾ ਮਿਲੇ। ਇਹਨੇ ਮੈਨੂੰ ਕੱਲ ਕਿਹਾ ਸੀ, ਕਹਿੰਦਾ ਬਈ ਲਾਈਵ ਆਣਾ ਸਵੇਰੇ 11 ਵਜੇ। ਮੈਂ ਕਿਹਾ ਟਾਈਮ ਦਾ ਪੰਚੁਅਲ। ਮੈਂ ਇਹਨੂੰ 11 ਵਜਣ 'ਚ 10 ਮਿੰਟ ਪਹਿਲਾਂ ਮੈਸੇਜ ਕੀਤਾ, ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲਿਆ, ਯਾਰ ਮੈਂ ਵਿਹਲਾ ਯਾਰ, ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਬਹਿ ਗਿਆ, ਚਲੋ ਲਾਈਵ ਹੁੰਨੇ ਆ। ਚਲੋ ਵੀਰੇ ਦੇਖੋ ਮੇਰੀ ਗੱਲ ਸੁਣੋ, ਚਲੋ ਕੋਈ ਨਹੀਂ, ਇੱਕ ਵਾਰੀ ਉਹ ਪਤਾ ਕੀ ਗੱਲ ਆ, ਥੋੜਾ ਬਹੁਤਾ ਗਰਮਾ ਗਰਮੀ 'ਚ ਮਾਹੌਲ ਹੁੰਦਾ ਬਈ, ਤੇ ਹੋ ਜਾਂਦਾ, ਉਹ ਕੋਈ ਗੱਲ ਨਹੀਂ। ਦੇਖੋ ਪਹਿਲੀ ਗੱਲ, ਕੰਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ, ਨਾ ਕੋਈ ਐਡੀ ਗੱਲਬਾਤ ਆ, ਨਾ ਕੋਈ ਇਹੋ ਜਿਹਾ ਸੀ ਨਾ, ਆਪਾਂ ਪਹਿਲੀ ਗੱਲ ਕੰਟਰੋਵਰਸੀ 'ਚ ਵੜਦੇ ਨਹੀਂ। ਯਾਰ ਤੇਰੀ ਗੱਲਾਂ ਨੇ ਵੀ ਤਾਂ ਪਵਾੜੇ ਪਾਏ ਆ, ਜਿਹੜਾ ਤੂੰ ਪੋਡਕਾਸਟ 'ਚ ਬੋਲਿਆ। ਨਹੀਂ ਪੋਡਕਾਸਟ 'ਚ ਬੋਲਿਆ, ਪਤਾ ਕੀ ਗੱਲ ਆ ਵੀਰ ਮੰਜੀ, ਮੈਂ ਉਹ ਵੀ ਨਹੀਂ ਦਿੰਦਾ ਸੀਗਾ, ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ। ਬਾਈ ਜੇ ਨਾ ਹੀ ਦਿੰਦਾ ਵਧੀਆ ਸੀ, ਸੱਚੀ ਕਹਿ ਰਿਹਾਗਾ, ਫੇਮਸ ਤਾਂ ਵੀ ਹੋ ਜਾਣਾ ਸੀ। ਨਹੀਂ ਫੇਮਸ, ਮੈਂ ਫੇਮ ਭਾਲਦਾ ਹੀ ਨਹੀਂ ਸੀ, ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ। ਹੁਣ ਤੁਹਾਨੂੰ ਨਾ ਆਪਣਾ, ਚਲੋ ਮੈਂ ਇਹ ਕੰਟਰੈਕਟ ਹੋਇਆ ਜਿਵੇਂ ਵੀ ਆਪਾਂ, ਚਲੋ ਇਹ ਕਰ ਰਹੇ ਆ। ਤੇ ਦੂਜੀ ਗੱਲ, ਮਨਜੀਤ ਕੌਰ ਦਾ ਕੋਈ ਹੱਕ ਨਹੀਂਗਾ ਵੀ ਮੇਰੀ ਪਰਸਨਲ ਲਾਈਫ 'ਚ ਆ ਕੇ ਬੋਲੇ, ਮੇਰੇ ਬਾਰੇ ਬੋਲੇ, ਤੈਨੂੰ ਬਾਰੇ ਬੋਲੇ, ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ, ਉਹਦਾ ਕੋਈ ਹੱਕ ਨਹੀਂ ਬਣਦਾ। ਜਨਾਨੀਆਂ ਕਰਦੀ ਹੁੰਦੀਆਂ ਨੇ, ਹੱਕ ਦੀ ਗੱਲ ਹੀ ਨਹੀਂ। ਜਨਾਨੀ ਭਾਵੇਂ ਚੰਗੀ ਹੋਵੇ ਮਾੜੀ ਹੋਵੇ, ਜਦੋਂ ਬਦਨਾਮ ਹੋ ਜਾਂਦੀ ਹੈ ਨਾ, ਜਾਂ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਬਦਨਾਮ ਹੈਗੀ ਆ, ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਤੰਗ ਕਰਨਾ, ਬੇਫਿਕਰ ਹੈ।
ਇਹ ਪੰਗਾ ਹੀ ਕਿਉਂ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ? ਪੰਗਾ ਵੀਰੇ ਮੈਂ ਦੱਸ ਦਿੰਦਾ, ਪੰਗਾ ਮੈਂ ਨਹੀਂ ਲਿਆ। ਪੰਗਾ ਮਨਜੀਤ ਕੌਰ ਨੇ ਆਪ ਲਿਆ। ਮੈਂ ਇੱਥੇ ਰਤੀਏ ਹੁੰਦਾ ਸੀ, ਚੰਡੀਗੜ੍ਹ ਤੋਂ ਰਤੀਏ ਆਪ ਆਉਣਾ, ਆਪ ਜਾਣਾ। ਮੈਂ ਸਰਸੇ ਹੁੰਦਾ ਸੀ, ਸਰਸੇ ਆਪ ਆਉਣਾ, ਆਪ ਜਾਣਾ। ਤੇ ਉਹੀ ਗੱਲ ਹੈ ਵੀਰੇ, ਇੱਕ ਹੱਥ ਨਾਲ ਤਾੜੀ ਵੱਜੀ ਨਹੀਂ, ਜੇ ਦੂਜਾ ਵੀ ਪਾ ਕੇ ਵਜਾਊਗਾ ਫੇਰ ਹੀ ਵੱਜਦੀ ਆ। ਇਹ ਤਾਂ ਹੈਗੀ ਆ, ਪਰ ਇੰਨੀ ਗੱਲ ਆ ਡਾਰਲਿੰਗ, ਤੂੰ ਤਾੜੀ ਨਹੀਂ ਵਜਾਉਂਦਾ ਯਾਰ। ਕੁੜੀਆਂ ਦੇ ਮੈਸੇਜ ਤਾਂ ਮੈਨੂੰ ਵੀ ਆਉਂਦੇ ਆ, ਮੇਰੀ ਗੱਲ ਸੁਣੋ, ਚੰਗੀ ਚੰਗੀ ਮਾਡਲਾਂ ਦੇ ਆਉਂਦੇ ਆ ਮੈਨੂੰ। ਮੇਰੀ ਗੱਲ ਸੁਣੋ ਵੀਰੇ, ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ, ਪਹਿਲੀ ਗੱਲ ਆਪਣੇ ਚਲੋ ਸੀਨੀਅਰ ਤੋਂ ਸਿਆਣੇ ਬਿਆਣੇ ਬੰਦੇ ਹੋ। ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ। ਪਹਿਲੀ ਗੱਲ ਤਾਂ ਇਹ ਕੀਤਾ ਮੈਂ ਤਾਂ ਪੋਡਕਾਸਟਾਂ ਤੇ ਕਿਹਾ ਕੀਤਾ ਬਈ। ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ, ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ, ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ, ਸਭ ਤੋਂ ਪਹਿਲਾਂ ਮੈਂ ਆਪਦੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੀ, ਵੀ ਆਪਣੇ ਘਰੇ ਵੀ ਧੀ ਭੈਣ ਹੈਗੀ ਆ, ਵੀ ਅੱਜ ਕਿਸੇ ਨੂੰ ਵਿਆਹ, ਕਿਉਂਕਿ ਮੈਂ ਵਿਆਹੀ ਹੈ, ਮੇਰੀ ਸਿਸਟਰ ਖੁਦ ਮੈਰਿਡ ਆ, ਤੇ ਆਪਣੇ ਘਰੇ ਵੀ ਧੀ ਭੈਣ, ਅੱਜ ਕਿਸੇ ਦੀ ਧੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ, ਕੱਲ ਨੂੰ ਆਪਣੇ ਘਰੇ ਵੀ ਬੈਠੀ ਆ, ਉਹਦਾ ਵੀ ਸੋਚਣਾ। ਠੀਕ ਹੈ ਜੀ। ਤੇ ਆਪਾਂ ਕਿਸੇ ਦੀ ਧੀ ਭੈਣ ਨੂੰ ਵਿਆਹ ਦਾ ਲਾਰਾ ਲਾ ਕੇ ਨਹੀਂ ਕੁਛ ਕੀਤਾ, ਆਪਾਂ ਗਲਤ ਉਹਦਾ ਕੰਮ ਨਹੀਂ ਕੀਤਾ ਜਾਂ ਕੁਛ ਵੀ ਨਹੀਂ ਕੀਤਾ, ਅਗਲੇ ਆਪ ਆਉਂਦੇ ਰਹੇ ਆ ਵੀਰੇ। ਜਿਹੜੀ ਉਹੀ ਗੱਲ ਆ ਪੰਜਾਬੀ ਚ ਸਿੱਧੀ ਗੱਲ ਆ, ਨਹੀਂ ਇੱਥੇ ਗੱਲ ਤਾਂ ਡਾਲਿੰਗ ਇੱਥੇ ਨਹੀਂ, ਇੱਥੇ ਤਾਂ ਸਹੀ ਨਹੀਂ। ਇਹ ਤਾਂ ਫਿਰ ਯਾਰ ਐ ਤਾਂ ਫਿਰ ਪਤਾ ਨਹੀਂ ਤੈਨੂੰ, ਫਿਰ ਇੱਕ ਮਨਜੀਤ ਕੌਰ ਜਾਊਗੀ, ਦੂਜੀ ਆਊਗੀ, ਫਿਰ ਤਾਂ ਨਹੀਂ ਆਪਣਾ ਇੱਕ ਮਨਜੀਤ ਕੌਰ ਵਾਲਾ ਨਹੀਂ ਵੀਰੇ। ਦੇਖੋ ਅਸੀਂ ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ। ਬਈ ਲੋੜ ਹੀ ਕੀ ਆ ਸਾਨੂੰ ਗੰਦ ਜੇ ਮੂੰਹ ਮਾਰਨ ਦੀ? ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ, 2 ਰੱਖ ਲਓ, ਵਧੀਆ ਫਰੈਂਡ ਰੱਖ ਲਓ, ਪਰ ਚੱਕਰ ਨਹੀਂ ਡਾਰਲਿੰਗ, ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼। ਮੇਰੀ ਗੱਲ ਸੁਣੋ, ਜੇ ਮੇਰੀ ਗੱਲ ਸੁਣੋ, ਹੁਣ ਮਨਜੀਤ ਕੌਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ, ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ ਚਲੋ ਮੇਰੇ ਘਰੇ ਆਈ ਆ, ਇਹ ਘਰੇ ਆ ਕੇ ਕਹਿੰਦੀ ਵੀ ਮਹੀਨਾ ਹਫ਼ਤਾ ਰਹਿੰਦੀ ਆ, ਉਹਦਾ ਕੀ ਪ੍ਰੂਫ ਆ? ਇੱਕ ਵਾਰੀ ਬੰਦਾ ਚਲੋ ਘਰੇ ਆ ਕੇ ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ, ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਹੋ ਭਰਾ ਤੌਰ ਤੇ, ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਿਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ, ਇੰਡਸਟਰੀ ਚ ਐ ਕੰਮ ਆ, ਇਹਨਾਂ ਦਾ ਐ ਕੰਮ ਆ, ਮਿਲਾਉਣਾ ਹੀ ਆਪਾਂ ਚਲੋ। ਤੇ ਤੁਸੀਂ ਇੱਕ ਵਾਰੀ ਆ ਕੇ, 2 ਵਾਰੀ ਆ ਗਏ, ਆਪਾਂ 3 ਵਾਰੀ ਆ ਗਏ, ਫੈਮਿਲੀ ਮੈਂ ਜਾਣ ਪਛਾਣ ਬਣੀ ਜਾਂਦੀ। ਹੁਣ ਫੈਮਿਲੀ ਮੈਂਬਰਾਂ ਚ ਇੱਕ 3 ਤੋਂ 4 ਵਾਰੀ ਬੰਦਾ ਆ ਜਾਏ, ਉਹ ਸਿਆਣ ਪੈ ਜਾਂਦੀ ਵੀ ਆ ਭਰਾ ਵਾ। ਤੇ ਆਪਾਂ ਘਰੇ ਵੀ ਨਾ ਹੋਈਏ, ਬੰਦਾ ਆਪਣੇ ਤੋਂ ਮਗਰੋਂ ਵੀ ਆ ਜਾਏ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨੀ, ਬਹਿ ਜਾ, ਚਾਹ ਪਾਣੀ ਪੀ ਕੇ ਜਾਇਓ। ਤੇ ਉਹ ਸੀਨ ਸੀਗਾ, ਤੇ ਉਹ ਸੀਨ ਦਾ ਰੌਲਾ ਪਾ ਲਿਆ ਵੀ ਮੈਨੂੰ ਘਰਦਿਆਂ ਨੇ ਐ ਕਿਹਾ, ਫਲਾਨਾ ਕਿਹਾ। ਹੁਣ ਇੱਥੇ ਮਨਜੀਤ ਕੌਰ ਨੇ ਮੇਰੀ ਸਿਸਟਰ ਦਾ, ਮੇਰੀ ਮਦਰ ਦਾ, ਉਹ ਮੈਨੂੰ ਪਤਾ, ਹਾਂਜੀ ਉਹ ਤਾਂ ਗਏ ਉੱਥੇ ਤੱਕ, ਉਹਨਾਂ ਨੇ ਇੰਟਰਵਿਊ, ਉਹਨਾਂ ਨੇ ਮੇਰੀ ਗੱਲ ਸੁਣੋ, ਐਡੇ ਜੇ ਸੱਚੇ ਸੀ ਨਾ ਮਨਜੀਤ ਕੌਰ। ਮਨਜੀਤ ਕੌਰ ਆਉਂਦੇ ਸਾਡੇ ਘਰੇ, ਘਰੇ ਆਉਂਦੇ ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ ਆਹ ਗੱਲ ਆ ਜੀ, ਇੰਨੇ ਤੁਹਾਡੇ ਮੁੰਡੇ ਨੇ ਮੈਨੂੰ ਐ ਲਾਰਾ ਲਾਇਆ, ਆਹ ਗੱਲ ਕੀਤੀ, ਫਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ। ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ ਚ, ਸਿਆਣੇ ਬਿਆਣੇ ਬੰਦਿਆਂ ਚ। ਤੇ ਫਿਰ ਉਹ ਮੈਨੂੰ, ਜੇ ਮੈਂ ਇਹੋ ਜਿਹਾ ਕੀਤਾ, ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ। ਦੇਖ ਡਾਰਲਿੰਗ, ਜਿੱਦਾਂ ਦੀ ਉਹ ਕੁੜੀ ਆ, ਭਾਵੇਂ ਇਹਨੂੰ ਰਿਕਾਰਡ ਕਰ ਲੈ, ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ। ਭਾਵੇਂ ਗੁੱਜਰ ਬੋਲਦਾ, ਗੁੱਜਰ ਹੀ ਬੋਲਦਾ ਬੇ, ਸੁੱਖ ਬੋਲਦਾ। ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨੀ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਨਹੀਂ ਉਹ ਮੋਟੇ ਛੇਰੇ, ਮੈਂ ਗੱਲ ਇਹਦੇ ਨਾਲ ਕਰ ਰਿਹਾਗਾ, ਜੇ ਤੂੰ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਨੀ। ਜੇ ਗੱਲ ਇਹਦੇ ਨਾਲ ਤੇਰੀ, ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ ਚ ਕੁਝ ਕੱਢਣ ਪਾਉਣ ਨੂੰ ਹੋਏਗਾ, ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨੀ ਪੈਂਦੀਆਂ। ਨਹੀਂ ਵੀਰੇ, ਪਤਾ ਕੀ ਗੱਲ ਆ, ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੇ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੇ। ਨਹੀਂ ਇਹ ਬੰਦੇ ਦਾ ਮੈਨੂੰ, ਇਹਦੀ ਬੰਦੀ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ ਆ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾਂ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਆ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ, ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ, ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ, ਦੂਜੀ ਗੱਲ ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ, ਤੀਜਾ ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੋਲ ਆ ਵੀ ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ, ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚੱਲੋ,
ਪਰ ਇੱਥੇ ਡਾਰਲਿੰਗ ਐ ਨਹੀਂ ਯਾਰ, ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਹਾਂ। ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ, ਨਹੀਂ ਵਧੀਆ ਗੱਲ ਆ ਤੇਰੀ। ਹਾਂ ਹਾਂ, ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ। ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ, ਪਤਾ ਹੁੰਦਾ, ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ ਤੂੰ ਜੇ ਛੱਡਿਆ ਤਾਂ ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ, ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜਿਹੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਰੱਪਾ ਕਰੀਏ। ਤੁਹਾਡੇ ਛੋਟੇ ਭਰਾ, ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਇਹਨੇ ਕਿਹਾ ਜਿਹਨੇ ਸੁੱਖ ਨੂੰ, ਜਿਹਨੇ ਪਰਨੇ ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ। ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ। ਜੇ ਸੁੱਖ ਪੁੱਛੂਗਾ ਇਸਦਾ, ਇਹਨੇ ਪਤਾ ਕੀ ਕਿਹਾ, ਗੱਲ ਸੁਣ। ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ, ਮੈਂ ਕਿਹਾ ਡਾਰਲਿੰਗ ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ। ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ ਇਹਨੂੰ, ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਭੇਜ ਦੂੰਗਾ। ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ। ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ ਚ ਹੋ ਜਾਂਦਾ। ਨਹੀਂ ਉਹ ਜਵਾਕ ਆ ਯਾਰ, ਇੱਕ ਜਵਾਕ ਆ, ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ। ਇਹ ਜੇਲਾਂ ਦੀ ਧਮਕੀ ਦੀ ਕਿੱਡਾ ਕਹੋ ਯਾਰ, ਕਿਹੜੇ ਬੰਦੇ ਆ ਬਈ, ਮੈਨੂੰ ਇਹ ਦੱਸ, ਤੇਰੇ ਕਿਹੜੇ ਗੈਂਗਸਟਰ ਆ, ਨਾਮ ਦੱਸ ਤੂੰ ਮੈਨੂੰ, ਹੋਰ ਦੱਸ ਤੇਰੀ ਉਹਨਾਂ ਕੋਲੋਂ ਤੂੰ ਐਡੀ ਧਮਕੀ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਦਾ ਤੂੰ? ਚੱਲ ਕੋਈ ਨਹੀਂ ਬਾਈ ਜੀ, ਪਤਾ ਕੀ ਗੱਲ, ਦੇਖੋ ਜਿਹੜਾ ਮੈਨੇਜਰ ਆ ਬਾਈ ਤੇਰਾ, ਕੰਮ ਕਰੀ ਚੱਲੇ। ਮੈਂ ਅੱਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ, ਮੈਨੇਜਰ ਹੈ, ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਹੀ ਕਰਨੇ ਆਪਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ। ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ, ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ ਮਨਜੀਤ ਕੌਰ ਦਾ ਸੀਨ, ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ, ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ, ਜਿਹੜੀ ਲੈਂਗੁਏਜ ਨਾਲ ਬੋਲੀ, ਪਰਿਵਾਰ ਦਾ, ਮੇਰੇ ਪਰਿਵਾਰ ਬਾਰੇ ਬੋਲੀ ਆ, ਜਾਂ ਜਿਵੇਂ ਹੁਣ ਪਰ ਮਨਜੀਤ ਕੌਰ ਦਾ ਸੀਨ ਸੀਗਾ। ਮਨਜੀਤ, ਹਾਂਜੀ ਮਨਜੀਤ ਕੌਰ, ਉਹੀ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਹਾਂਜੀ, ਉਹਦਾ ਵੀਰੇ ਦੇਖੋ, ਕਿਉਂਕਿ ਮੈਂ ਸਫਾਈ ਇਸੇ ਕਰਕੇ ਨਹੀਂ ਦਿੱਤੀ ਹਜੇ ਤੱਕ, ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ, ਮਤਲਬ ਟਾਈਮ। ਬਾਈ ਗੱਲ ਸੁਣ, ਮੇਰੀ ਸਿੰਪਲ ਜੀ ਗੱਲ ਆ। ਹਾਂਜੀ, ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ। ਹਾਂਜੀ, ਜੇ ਭਰਾਵਾਂ ਵਾਂਗੂ ਗੱਲ ਕਰਨੀ ਆ, ਕੱਲ ਆ ਜਾਂਦੇ ਆ ਲਾਈਵ। ਜੇ ਉਦਾਂ ਕੰਟਰੋਵਰਸੀ ਤਾਂ ਚੱਲਦੀ ਰਹੂਗੀ ਡਾਰਲਿੰਗ ਸਾਰੀ ਜ਼ਿੰਦਗੀ, ਜੇ ਤੂੰ ਬੋਲੇਗਾ ਨਹੀਂ। ਪਹਿਲੀ ਗੱਲ ਦੇਖੋ ਵੀਰੇ, ਮੈਂ ਤੇਰੇ ਹੱਕ ਦੀ ਵੀ ਗੱਲ ਕਰੂੰਗਾ। ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂੰਗਾ, ਗਾਲੀ ਗਲੋਚ ਕੋਈ ਨਹੀਂ ਹੋਊਗੀ। ਇਹਨੂੰ ਭਰਾ ਨੂੰ ਵੀ ਕਹਦੇ ਜਿਹੜਾ ਪਿੱਛੇ ਬੈਠਿਆ, ਮੈਂ ਉਦੋਂ ਤੱਕ ਨਹੀਂ ਸ਼ੁਰੂ ਕਰਦਾ ਜਦੋਂ ਤੱਕ ਅੱਗੋਂ ਮੈਨੂੰ ਰਿਪਲਾਈ ਗਲਤ ਨਾ ਮਿਲੇ। ਇਹਨੇ ਮੈਨੂੰ ਕੱਲ ਕਿਹਾ ਸੀ, ਕਹਿੰਦਾ ਬਈ ਲਾਈਵ ਆਣਾ ਸਵੇਰੇ 11 ਵਜੇ। ਮੈਂ ਕਿਹਾ ਟਾਈਮ ਦਾ ਪੰਚੁਅਲ। ਮੈਂ ਇਹਨੂੰ 11 ਵਜਣ ਚ 10 ਮਿੰਟ ਪਹਿਲਾਂ ਮੈਸੇਜ ਕੀਤਾ, ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲਿਆ, ਯਾਰ ਮੈਂ ਵਿਹਲਾ ਯਾਰ, ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਬਹਿ ਗਿਆ, ਚਲੋ ਲਾਈਵ ਹੁੰਨੇ ਆ। ਚਲੋ ਵੀਰੇ ਦੇਖੋ, ਮੇਰੀ ਗੱਲ ਸੁਣੋ, ਚਲੋ ਕੋਈ ਨੀ, ਇੱਕ ਵਾਰੀ ਉਹ ਪਤਾ ਕੀ ਗੱਲ ਆ, ਥੋੜਾ ਬਹੁਤਾ ਗਰਮਾ ਗਰਮੀ ਚ ਮਾਹੌਲ ਹੁੰਦਾ ਬਈ, ਤੇ ਹੋ ਜਾਂਦਾ, ਉਹ ਕੋਈ ਗੱਲ ਨਹੀਂ। ਦੇਖੋ ਪਹਿਲੀ ਗੱਲ, ਕੰਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ, ਨਾ ਕੋਈ ਐਡੀ ਗੱਲਬਾਤ ਆ, ਨਾ ਕੋਈ ਇਹੋ ਜਿਹਾ ਸੀ ਨਾ। ਆਪਾਂ ਪਹਿਲੀ ਗੱਲ ਕੰਟਰੋਵਰਸੀ ਚ ਵੜਦੇ ਨਹੀਂ। ਯਾਰ ਤੇਰੀ ਗੱਲਾਂ ਨੇ ਵੀ ਤਾਂ ਪਵਾੜੇ ਪਾਏ ਆ, ਜਿਹੜਾ ਤੂੰ ਪੋਡਕਾਸਟ 'ਚ ਬੋਲਿਆ। ਨਹੀਂ ਪੋਡਕਾਸਟ 'ਚ ਬੋਲਿਆ, ਪਤਾ ਕੀ ਗੱਲ ਆ ਵੀਰ ਮੰਜੀ, ਮੈਂ ਉਹ ਵੀ ਨਹੀਂ ਦਿੰਦਾ ਸੀਗਾ, ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ। ਬਾਈ ਜੇ ਨਾ ਹੀ ਦਿੰਦਾ ਵਧੀਆ ਸੀ, ਸੱਚੀ ਕਹਿ ਰਿਹਾਗਾ, ਫੇਮਸ ਤਾਂ ਵੀ ਹੋ ਜਾਣਾ ਸੀ। ਨਹੀਂ ਫੇਮਸ, ਮੈਂ ਫੇਮ ਭਾਲਦਾ ਹੀ ਨਹੀਂ ਸੀ, ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ। ਹੁਣ ਤੁਹਾਨੂੰ ਨਾ ਆਪਣਾ, ਚਲੋ ਮੈਂ ਇਹ ਕੰਟਰੈਕਟ ਹੋਇਆ ਜਿਵੇਂ ਵੀ ਆਪਾਂ, ਚਲੋ ਇਹ ਕਰ ਰਹੇ ਆ। ਤੇ ਦੂਜੀ ਗੱਲ, ਮਨਜੀਤ ਕੌਰ ਦਾ ਕੋਈ ਹੱਕ ਨਹੀਂ ਹੈਗਾ ਵੀ ਮੇਰੀ ਪਰਸਨਲ ਲਾਈਫ ਚ ਆ ਕੇ ਬੋਲੇ, ਮੇਰੇ ਬਾਰੇ ਬੋਲੇ, ਤੈਨੂੰ ਬਾਰੇ ਬੋਲੇ, ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ। ਉਹਦਾ ਕੋਈ ਹੱਕ ਨਹੀਂ ਬਣਦਾ। ਜਨਾਨੀਆਂ ਕਰਦੀ ਹੁੰਦੀਆਂ ਨੇ, ਹੱਕ ਦੀ ਗੱਲ ਹੀ ਨਹੀਂ। ਜਨਾਨੀ ਭਾਵੇਂ ਚੰਗੀ ਹੋਵੇ ਮਾੜੀ ਹੋਵੇ, ਜਦੋਂ ਬਦਨਾਮ ਹੋ ਜਾਂਦੀ ਹੈ ਨਾ, ਜਾਂ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਬਦਨਾਮ ਹੈਗੀ ਆ, ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਤੰਗ ਕਰਨਾ। ਬੇਫਿਕਰ ਹੈ, ਇਹ ਪੰਗਾ ਹੀ ਕਿਉਂ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ? ਪੰਗਾ ਵੀਰੇ ਮੈਂ ਦੱਸ ਦਿੰਦਾ, ਪੰਗਾ ਮੈਂ ਨਹੀਂ ਲਿਆ, ਪੰਗਾ ਮਨਜੀਤ ਕੌਰ ਨੇ ਆਪ ਲਿਆ। ਮੈਂ ਇੱਥੇ ਰਤੀਏ ਹੁੰਦਾ ਸੀ, ਚੰਡੀਗੜ੍ਹ ਤੋਂ ਰਤੀਏ ਆਪ ਆਉਣਾ, ਆਪ ਜਾਣਾ। ਮੈਂ ਸਰਸੇ ਹੁੰਦਾ ਸੀ, ਸਰਸੇ ਆਪ ਆਉਣਾ, ਆਪ ਜਾਣਾ। ਤੇ ਉਹੀ ਗੱਲ ਹੈ ਵੀਰੇ, ਇੱਕ ਹੱਥ ਨਾਲ ਤਾੜੀ ਵੱਜੀ ਨਹੀਂ, ਜੇ ਦੂਜਾ ਵੀ ਪਾ ਕੇ ਵਜਾਊਗਾ ਫੇਰ ਹੀ ਵੱਜਦੀ ਆ। ਇਹ ਤਾਂ ਹੈਗੀ ਆ, ਪਰ ਇੰਨੀ ਗੱਲ ਆ ਡਾਰਲਿੰਗ, ਤੂੰ ਤਾੜੀ ਨਹੀਂ ਵਜਾਉਂਦਾ ਯਾਰ। ਕੁੜੀਆਂ ਦੇ ਮੈਸੇਜ ਤਾਂ ਮੈਨੂੰ ਵੀ ਆਉਂਦੇ ਆ, ਮੇਰੀ ਗੱਲ ਸੁਣ, ਚੰਗੀ ਚੰਗੀ ਮਾਡਲਾਂ ਦੇ ਆਉਂਦੇ ਆ ਮੈਨੂੰ।
ਮੇਰੀ ਗੱਲ ਸੁਣੋ ਵੀਰੇ, ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ, ਪਹਿਲੀ ਗੱਲ ਆਪਣੇ ਚਲੋ ਸੀਨੀਅਰ ਤੋਂ ਸਿਆਣੇ ਬਿਆਣੇ ਬੰਦੇ ਹੋ, ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ, ਪਹਿਲੀ ਗੱਲ ਤਾਂ ਇਹ। ਕੀਤਾ ਮੈਂ ਤਾਂ ਪੋਡਕਾਸਟਾਂ ਤੇ ਕਿਹਾ ਕੀਤਾ ਬਈ। ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ, ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ ਕਿਸੇ ਦੀ, ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ ਸਭ ਤੋਂ ਪਹਿਲਾਂ ਮੈਂ ਆਪਦੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੀ ਵੀ ਆਪਣੇ ਘਰੇ ਵੀ ਧੀ ਭੈਣ ਹੈਗੀ ਆ, ਵੀ ਅੱਜ ਕਿਸੇ ਨੂੰ ਵਿਆਹ, ਕਿਉਂਕਿ ਮੈਂ ਵਿਆਹੀ ਹੈ, ਮੇਰੀ ਸਿਸਟਰ ਖੁਦ ਮੈਰਿਡ ਆ, ਤੇ ਆਪਣੇ ਘਰੇ ਵੀ ਧੀ ਭੈਣ, ਅੱਜ ਕਿਸੇ ਦੀ ਧੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ, ਕੱਲ ਨੂੰ ਆਪਣੇ ਘਰੇ ਵੀ ਬੈਠੀ ਆ ਉਹਦਾ ਵੀ ਸੋਚਣਾ। ਠੀਕ ਹੈ ਜੀ। ਤੇ ਆਪਾਂ ਕਿਸੇ ਦੀ ਧੀ ਭੈਣ ਨੂੰ ਵਿਆਹ ਦਾ ਲਾਰਾ ਲਾ ਕੇ ਨਹੀਂ ਕੁਛ ਕੀਤਾ, ਆਪਾਂ ਗਲਤ ਉਹਦਾ ਕੰਮ ਨਹੀਂ ਕੀਤਾ ਜਾਂ ਕੁਛ ਵੀ ਨਹੀਂ ਕੀਤਾ, ਅਗਲੇ ਆਪ ਆਉਂਦੇ ਰਹੇ ਆ ਵੀਰੇ। ਜਿਹੜੀ ਉਹੀ ਗੱਲ ਆ ਪੰਜਾਬੀ ਚ ਸਿੱਧੀ ਗੱਲ, ਨਹੀਂ ਇੱਥੇ ਗੱਲ ਤਾਂ ਡਾਲਿੰਗ ਇੱਥੇ ਨਹੀਂ, ਇੱਥੇ ਤਾਂ ਸਹੀ ਨਹੀਂ। ਇਹ ਤਾਂ ਫਿਰ ਯਾਰ ਐ ਤਾਂ ਫਿਰ ਪਤਾ ਨਹੀਂ ਤੈਨੂੰ, ਫਿਰ ਇੱਕ ਮਨਜੀਤ ਕੋਲ ਜਾਊਗੀ ਦੂਜੀ ਆਊਗੀ ਫਿਰ ਤਾਂ। ਨਹੀਂ ਆਪਣਾ ਇੱਕ ਮਨਜੀਤ ਕੌਰ ਵਾਲਾ ਨਹੀਂ ਵੀਰੇ। ਦੇਖੋ ਅਸੀਂ ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ ਬਈ, ਲੋੜ ਹੀ ਕੀ ਆ ਸਾਨੂੰ ਗੰਦ ਜੇ ਮੂੰਹ ਮਾਰਨ ਦੀ। ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ, 2 ਰੱਖ ਲਓ, ਵਧੀਆ ਫਰੈਂਡ ਰੱਖ ਲਓ, ਪਰ ਚੱਕਰ ਨਹੀਂ ਡਾਲਿੰਗ, ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼। ਮੇਰੀ ਗੱਲ ਸੁਣੋ, ਜੇ ਮੇਰੀ ਗੱਲ ਸੁਣੋ, ਹੁਣ ਮਨਜੀਤ ਕੌਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ, ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ ਚਲੋ ਮੇਰੇ ਘਰੇ ਆਈ ਆ, ਇਹ ਘਰੇ ਆ ਕੇ ਕਹਿੰਦੀ ਵੀ ਮਹੀਨਾ ਹਫਤਾ ਰਹਿੰਦੀ ਆ, ਉਹਦਾ ਕੀ ਪ੍ਰੂਫ ਆ? ਇੱਕ ਵਾਰੀ ਬੰਦਾ ਚਲੋ ਘਰੇ ਆ ਕੇ ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ, ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਆ ਭਰਾ ਤੌਰ ਤੇ, ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਿਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ, ਇੰਡਸਟਰੀ ਚ ਐ ਕੰਮ ਆ, ਇਹਨਾਂ ਦਾ ਐ ਕੰਮ ਆ, ਮਿਲਾਉਣਾ ਹੀ ਆਪਾਂ ਚਲੋ। ਤੇ ਤੁਸੀਂ ਇੱਕ ਵਾਰੀ ਆ ਕੇ, 2 ਵਾਰੀ ਆ ਗਏ, ਆਪਾਂ 3 ਵਾਰੀ ਆ ਗਏ, ਫੈਮਿਲੀ ਮੈਂ ਜਾਣ ਪਛਾਣ ਬਣੀ ਜਾਂਦੀ। ਹੁਣ ਫੈਮਿਲੀ ਮੈਂਬਰਾਂ ਚ ਇੱਕ 3 ਤੋਂ 4 ਵਾਰੀ ਬੰਦਾ ਆ ਜਾਏ ਉਹ ਸਿਆਣ ਪੈ ਜਾਂਦੀ ਵੀ ਆਹ ਭਰਾ ਵਾ, ਤੇ ਆਪਾਂ ਘਰੇ ਵੀ ਨਾ ਹੋਈਏ ਬੰਦਾ ਆਪਣੇ ਤੋਂ ਮਗਰੋਂ ਵੀ ਆ ਜਾਏ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨੀ ਬਹਿ ਜਾ, ਚਾਹ ਪਾਣੀ ਪੀ ਕੇ ਜਾਇਓ। ਤੇ ਉਹ ਸੀਨ ਸੀਗਾ, ਤੇ ਉਹ ਸੀਨ ਦਾ ਰੌਲਾ ਪਾ ਲਿਆ ਵੀ ਮੈਨੂੰ ਘਰਦਿਆਂ ਨੇ ਐ ਕਿਹਾ, ਫਲਾਨਾ ਕਿਹਾ। ਹੁਣ ਇੱਥੇ ਮਨਜੀਤ ਕੌਰ ਨੇ ਮੇਰੀ ਸਿਸਟਰ ਦਾ, ਮੇਰੀ ਮਦਰ ਦਾ, ਉਹ ਮੈਨੂੰ ਪਤਾ, ਹਾਂਜੀ ਉਹ ਤਾਂ ਹੈ ਹੀ ਉੱਥੇ ਤੱਕ। ਉਹਨਾਂ ਨੇ ਇੰਟਰਵਿਊ, ਉਹਨਾਂ ਨੇ ਮੇਰੀ ਗੱਲ ਸੁਣੋ, ਐਡੇ ਜੇ ਸੱਚੇ ਸੀ ਨਾ ਮਨਜੀਤ ਕੌਰ ਆਉਂਦੇ ਸਾਡੇ ਘਰੇ ਆਉਂਦੇ, ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ ਆਹ ਗੱਲ ਆ ਜੀ, ਇੰਨੇ ਤੁਹਾਡੇ ਮੁੰਡੇ ਨੇ ਮੈਨੂੰ ਐ ਲਾਰਾ ਲਾਇਆ, ਆਹ ਗੱਲ ਕੀਤੀ, ਫਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ। ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ ਚ, ਸਿਆਣੇ ਬਿਆਣੇ ਬੰਦਿਆਂ ਚ। ਤੇ ਫਿਰ ਉਹ ਮੈਨੂੰ, ਜੇ ਮੈਂ ਇਹੋ ਜਿਹਾ ਕੀਤਾ, ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ। ਦੇਖ ਡਾਰਲਿੰਗ, ਜਿੱਦਾਂ ਦੀ ਉਹ ਕੁੜੀ ਆ, ਭਾਵੇਂ ਇਹਨੂੰ ਰਿਕਾਰਡ ਕਰ ਲੈ, ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ। ਭਾਵੇਂ ਗੁੱਜਰ ਬੋਲਦਾ, ਗੁੱਜਰ ਹੀ ਬੋਲਦਾ ਬੇ, ਸੁੱਖ ਬੋਲਦਾ। ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲ ਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨੀ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਨਹੀਂ ਉਹ ਮੋਟੇ ਪਿੱਛੇ ਮੈਂ ਗੱਲ ਇਹਦੇ ਨਾਲ ਕਰ ਰਿਹਾਗਾ, ਜੇ ਤੂੰ ਹੁਣ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਨੀ। ਜੇ ਗੱਲ ਇਹਦੇ ਨਾਲ ਤੇਰੀ, ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ 'ਚ ਕੁਝ ਕੱਢਣ ਪਾਉਣ ਨੂੰ ਹੋਏਗਾ, ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨਹੀਂ ਪੈਂਦੀਆਂ। ਨਹੀਂ ਵੀਰੇ, ਪਤਾ ਕੀ ਗੱਲ ਆ, ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੇ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੇ। ਨਹੀਂ, ਇਹ ਬੰਦੇ ਦਾ ਮੈਨੂੰ, ਇਹਦੀ ਬੰਦੀ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾਂ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਹੈ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦਾ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ, ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ, ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ, ਦੂਜੀ ਗੱਲ ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ, ਤੀਜਾ ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੋਲ ਆ, ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚਲੋ, ਪਰ ਇੱਥੇ ਡਾਰਲਿੰਗ ਐ ਨਹੀਂ ਯਾਰ, ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ, ਕੋਈ ਵਧੀਆ ਗੱਲ ਆ ਤੇਰੀ। ਹਾਂ ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ, ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ, ਪਤਾ ਹੁੰਦਾ, ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ ਤੂੰ ਜੇ ਛੱਡਿਆ ਤਾਂ
ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਰੱਪਾ ਕਰੀਏ। ਤੁਹਾਡੇ ਛੋਟੇ ਭਰਾ ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਸੁਲਤਾਨ ਇਹਨੇ ਕਿਹਾ ਜਿਹਨੇ ਸੁੱਖ ਨੂੰ ਜਿਹਨੇ ਪਰਨੇ ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ। ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ। ਜੇ ਸੁੱਖ ਪੁੱਛੂਗਾ ਇਸਦਾ, ਇਹਨੇ ਪਤਾ ਕੀ ਕਿਹਾ, ਗੱਲ ਸੁਣ। ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ, ਮੈਂ ਕਿਹਾ ਡਾਰਲਿੰਗ ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ। ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ ਇਹਨੂੰ ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਹੈਗੀ, ਭੇਜ ਦੂੰਗਾ। ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ। ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ ਚ ਹੋ ਜਾਂਦਾ ਮਾਹੌਲ। ਨਹੀਂ ਉਹ ਜਵਾਕ ਆ ਯਾਰ, ਇੱਕ ਜਵਾਕ ਆ, ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ। ਇਹ ਜੇਲਾਂ ਦੀ ਧਮਕੀ ਦੀ ਕਿੱਡਾ ਗੋ ਆ ਯਾਰ, ਕਿਹੜੇ ਬੰਦੇ ਆ ਬਈ ਮੈਨੂੰ ਐ ਦੱਸ, ਤੇਰੇ ਕਿਹੜੇ ਗੈਂਗਸਟਰ ਆ, ਨਾਮ ਦੱਸ ਤੂੰ ਮੈਨੂੰ, ਹੋਰ ਦੱਸ ਤੇਰੀ ਗਾਨਾਂ ਕੋਲੋਂ ਤੂੰ ਐਡੀ ਧਮਕੀ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਦਾ ਤੂੰ। ਚੱਲ ਕੋਈ ਨਹੀਂ ਬਾਈ ਜੀ, ਪਤਾ ਕੀ ਗੱਲ ਆ, ਦੇਖੋ ਜਿਹੜਾ ਮੈਨੇਜਰ ਆ ਬਾਈ ਤੇਰਾ ਕੰਮ ਕਰੀ ਚੱਲੇ, ਮੈਂ ਅੱਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ। ਮੈਨੇਜਰ ਹੈ, ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਇਹੀ ਕਰਨੇ ਆਪਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ। ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ ਮਨਜੀਤ ਕੌਰ ਦਾ ਸੀਨ ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ, ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ, ਜਿਹੜੀ ਲੈਂਗੁਏਜ ਨਾਲ ਬੋਲੀ, ਪਰਿਵਾਰ ਦਾ, ਮੇਰੇ ਪਰਿਵਾਰ ਬਾਰੇ ਬੋਲੀ ਆ, ਜਾਂ ਜਿਵੇਂ ਹੁਣ ਪਰ ਮਨਜੀਤ ਕੌਰ ਦਾ ਸੀਨ ਸੀਗਾ। ਮਨਜੀਤ, ਹਾਂਜੀ ਮਨਜੀਤ ਕੌਰ, ਉਹੀ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਹਾਂਜੀ, ਉਹਦਾ ਵੀਰੇ ਦੇਖੋ, ਕਿਉਂਕਿ ਮੈਂ ਸਫਾਈ ਇਸੇ ਕਰਕੇ ਨਹੀਂ ਦਿੱਤੀ ਹਜੇ ਤੱਕ, ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ, ਮਤਲਬ ਟਾਈਮ। ਬਾਈ ਗੱਲ ਸੁਣ ਮੇਰੀ ਸਿੰਪਲ ਜੀ ਗੱਲ ਆ। ਹਾਂਜੀ ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ। ਹਾਂਜੀ, ਜੇ ਭਰਾਵਾਂ ਵਾਂਗੂ ਗੱਲ ਕਰਨੀ ਆ, ਕੱਲ ਆ ਜਾਂਦੇ ਆ ਲਾਈਵ। ਜੇ ਉਦਾਂ ਕੰਟਰੋਵਰਸੀ ਤਾਂ ਚੱਲਦੀ ਰਹੂਗੀ ਡਾਰਲਿੰਗ ਤੇ ਸਾਰੀ ਜ਼ਿੰਦਗੀ, ਜੇ ਤੂੰ ਬੋਲੇਗਾ ਨਹੀਂ। ਪਹਿਲੀ ਗੱਲ ਦੇਖੋ ਵੀਰੇ, ਮੈਂ ਤੇਰੇ ਹੱਕ ਦੀ ਵੀ ਗੱਲ ਕਰੂੰਗਾ। ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂੰਗਾ, ਗਾਲੀ ਗਲੋਚ ਕੋਈ ਨਹੀਂ ਹੋਊਗੀ। ਇਹਨੂੰ ਭਰਾ ਨੂੰ ਵੀ ਕਹਦੇ ਜਿਹੜਾ ਪਿੱਛੇ ਬੈਠਿਆ, ਮੈਂ ਉਦੋਂ ਤੱਕ ਨਹੀਂ ਸ਼ੁਰੂ ਕਰਦਾ ਜਦੋਂ ਤੱਕ ਅੱਗੋਂ ਮੈਨੂੰ ਰਿਪਲਾਈ ਗਲਤ ਨਾ ਮਿਲੇ। ਇਹਨੇ ਮੈਨੂੰ ਕੱਲ ਕਿਹਾ ਸੀ, ਕਹਿੰਦਾ ਬਈ ਲਾਈਵ ਆਣਾ ਸਵੇਰੇ 11 ਵਜੇ। ਮੈਂ ਕਿਹਾ ਟਾਈਮ ਦਾ ਪੰਚੁਅਲ। ਮੈਂ ਇਹਨੂੰ 11 ਵਜਣ ਚ 10 ਮਿੰਟ ਪਹਿਲਾਂ ਮੈਸੇਜ ਕੀਤਾ, ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲਿਆ ਯਾਰ, ਮੈਂ ਵਿਹਲਾ ਯਾਰ ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਬਹਿ ਗਿਆ, ਚਲੋ ਲਾਈਵ ਹੁੰਨੇ ਆ। ਚਲੋ ਵੀਰੇ ਦੇਖੋ ਮੇਰੀ ਗੱਲ ਸੁਣੋ, ਚਲੋ ਕੋਈ ਨਹੀਂ, ਇੱਕ ਵਾਰੀ ਉਹ ਪਤਾ ਕੀ ਗੱਲ ਆ, ਥੋੜਾ ਬਹੁਤ ਗਰਮਾ ਗਰਮੀ ਚ ਮਾਹੌਲ ਹੁੰਦਾ ਬਈ, ਤੇ ਹੋ ਜਾਂਦਾ, ਉਹ ਕੋਈ ਗੱਲ ਨਹੀਂ। ਦੇਖੋ ਪਹਿਲੀ ਗੱਲ ਕੰਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ, ਨਾ ਕੋਈ ਐਡੀ ਗੱਲਬਾਤ ਆ, ਨਾ ਕੋਈ ਇਹੋ ਜਿਹਾ ਸੀ ਨਾ। ਆਪਾਂ ਪਹਿਲੀ ਗੱਲ ਕੰਟਰੋਵਰਸੀ ਚ ਵੜਦੇ ਨਹੀਂ। ਯਾਰ ਤੇਰੀ ਗੱਲਾਂ ਨੇ ਵੀ ਤਾਂ ਪਵਾੜੇ ਪਾਏ ਆ, ਜਿਹੜਾ ਤੂੰ ਪੋਡਕਾਸਟ 'ਚ ਬੋਲਿਆ। ਨਹੀਂ ਪੋਡਕਾਸਟ ਹੀ ਬੋਲਿਆ, ਪਤਾ ਕੀ ਗੱਲ ਆ ਵੀਰ ਮੰਜੀ, ਮੈਂ ਉਹ ਵੀ ਨਹੀਂ ਦਿੰਦਾ ਸੀਗਾ, ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ। ਬਾਈ ਜੇ ਨਾ ਹੀ ਦਿੰਦਾ ਵਧੀਆ ਸੀ, ਸੱਚੀ ਕਹਿ ਰਿਹਾਗਾ, ਫੇਮਸ ਤਾਂ ਵੀ ਹੋ ਜਾਣਾ ਸੀ। ਨਹੀਂ ਫੇਮਸ, ਮੈਂ ਫੇਮ ਭਾਲਦਾ ਹੀ ਨਹੀਂ ਸੀ, ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ। ਹੁਣ ਤੁਹਾਨੂੰ ਨਾ ਆਪਣਾ, ਚਲੋ ਮੈਂ ਇਹ ਕੰਟਰੈਕਟ ਹੋਇਆ ਜਿਵੇਂ ਵੀ ਆਪਾਂ, ਚਲੋ ਇਹ ਕਰ ਰਹੇ ਆ। ਤੇ ਦੂਜੀ ਗੱਲ, ਮਨਜੀਤ ਕੌਰ ਦਾ ਕੋਈ ਹੱਕ ਨਹੀਂ ਹੈਗਾ ਵੀ ਮੇਰੀ ਪਰਸਨਲ ਲਾਈਫ ਚ ਆ ਕੇ ਬੋਲੇ, ਮੇਰੇ ਬਾਰੇ ਬੋਲੇ, ਤੈਨੂੰ ਬਾਰੇ ਬੋਲੇ, ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ। ਉਹਦਾ ਕੋਈ ਹੱਕ ਨਹੀਂ ਬਣਦਾ। ਜਨਾਨੀਆਂ ਕਰਦੀ ਹੁੰਦੀਆਂ ਨੇ, ਹੱਕ ਦੀ ਗੱਲ ਹੀ ਨਹੀਂ। ਜਨਾਨੀ ਭਾਵੇਂ ਚੰਗੀ ਹੋਵੇ ਮਾੜੀ ਹੋਵੇ, ਜਦੋਂ ਬਦਨਾਮ ਹੋ ਜਾਂਦੀ ਹੈ ਨਾ, ਜਾਂ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਬਦਨਾਮ ਹੈਗੀ ਆ, ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਤੰਗ ਕਰਨਾ। ਬੇਫਿਕਰ ਹੈ, ਇਹ ਪੰਗਾ ਹੀ ਕਿਉਂ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ? ਪੰਗਾ ਵੀਰੇ ਮੈਂ ਦੱਸ ਦਿੰਦਾ, ਪੰਗਾ ਮੈਂ ਨਹੀਂ ਲਿਆ, ਪੰਗਾ ਮਨਜੀਤ ਕੌਰ ਨੇ ਆਪ ਲਿਆ। ਮੈਂ ਇੱਥੇ ਰਤੀਏ ਹੁੰਦਾ ਸੀ, ਚੰਡੀਗੜ੍ਹ ਤੋਂ ਰਤੀਏ ਆਪ ਆਉਣਾ, ਆਪ ਜਾਣਾ। ਮੈਂ ਸਰਸੇ ਹੁੰਦਾ ਸੀ, ਸਰਸੇ ਆਪ ਆਉਣਾ, ਆਪ ਜਾਣਾ। ਤੇ ਉਹੀ ਗੱਲ ਹੈ ਵੀਰੇ, ਇੱਕ ਹੱਥ ਨਾਲ ਤਾੜੀ ਵੱਜੀ ਨਹੀਂ, ਜੇ ਦੂਜਾ ਵੀ ਪਾ ਕੇ ਵਜਾਊਗਾ ਫੇਰ ਹੀ ਵੱਜਦੀ ਆ। ਇਹ ਤਾਂ ਹੈਗੀ ਆ, ਪਰ ਇੰਨੀ ਗੱਲ ਆ ਡਾਰਲਿੰਗ, ਤੂੰ ਤਾੜੀ ਨਹੀਂ ਵਜਾਉਂਦਾ ਯਾਰ। ਕੁੜੀਆਂ ਦੇ ਮੈਸੇਜ ਤਾਂ ਮੈਨੂੰ ਵੀ ਆਉਂਦੇ ਆ, ਮੇਰੀ ਗੱਲ ਸੁਣੋ, ਚੰਗੀ ਮਾਡਲਾਂ ਦੇ ਆਉਂਦੇ ਆ ਮੈਨੂੰ। ਮੇਰੀ ਗੱਲ ਸੁਣੋ ਵੀਰੇ, ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ, ਪਹਿਲੀ ਗੱਲ ਆਪਣੇ, ਚਲੋ ਸੀਨੀਅਰ ਸਿਆਣੇ ਬਿਆਣੇ ਬੰਦੇ ਹੋ। ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ, ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ। ਪਹਿਲੀ ਗੱਲ ਤਾਂ ਕੀਤਾ ਮੈਂ ਤਾਂ ਪੋਡਕਾਸਟਾਂ ਤੇ ਕਿਹਾ ਕੀਤਾ ਬਈ। ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ, ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ, ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ, ਸਭ ਤੋਂ ਪਹਿਲਾਂ ਮੈਂ ਆਪਦੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੀ।
ਵੀ ਆਪਣੇ ਘਰੇ ਵੀ ਧੀ ਭੈਣ ਹੈਗੀ ਆ, ਵੀ ਅੱਜ ਕਿਸੇ ਨੂੰ ਵਿਆਹ, ਕਿਉਂਕਿ ਵਿਆਹੀ ਹੈ ਮੇਰੀ ਸਿਸਟਰ, ਖੁਦ ਮੈਰਿਡ ਆ, ਤੇ ਆਪਣੇ ਘਰੇ ਵੀ ਧੀ ਭੈਣ, ਅੱਜ ਕਿਸੇ ਦੀ ਧੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ, ਕੱਲ ਨੂੰ ਆਪਣੇ ਘਰੇ ਵੀ ਬੈਠੀ ਆ, ਉਹਦਾ ਵੀ ਸੋਚਣਾ। ਠੀਕ ਹੈ ਜੀ। ਤੇ ਆਪਾਂ ਕਿਸੇ ਦੀ ਧੀ ਭੈਣ ਨੂੰ ਵਿਆਹ ਦਾ ਲਾਰਾ ਲਾ ਕੇ ਨਹੀਂ ਕੁਛ ਕੀਤਾ, ਆਪਾਂ ਗਲਤ ਉਹਦਾ ਕੰਮ ਨਹੀਂ ਕੀਤਾ ਜਾਂ ਕੁਛ ਵੀ ਨਹੀਂ ਕੀਤਾ, ਅਗਲੇ ਆਪ ਆਉਂਦੇ ਰਹੇ ਆ ਵੀਰੇ। ਜਿਹੜੀ ਉਹੀ ਗੱਲ ਆ ਪੰਜਾਬੀ ਚ ਸਿੱਧੀ ਗੱਲ ਆ, ਨਹੀਂ ਇੱਥੇ ਗੱਲ ਤਾਂ ਡਾਲਿੰਗ ਇੱਥੇ ਨਹੀਂ, ਇੱਥੇ ਤਾਂ ਸਹੀ ਨਹੀਂ। ਇਹ ਤਾਂ ਫਿਰ ਯਾਰ ਐ ਤਾਂ ਫਿਰ ਪਤਾ ਨਹੀਂ ਤੈਨੂੰ, ਫਿਰ ਇੱਕ ਮਨਜੀਤ ਕੋਲ ਜਾਊਗੀ, ਦੂਜੀ ਆਊਗੀ, ਫਿਰ ਤਾਂ ਨਹੀਂ ਆਪਣਾ ਇੱਕ ਮਨਜੀਤ ਕੌਰ ਵਾਲਾ ਨਹੀਂ ਵੀਰੇ। ਦੇਖੋ ਅਸੀਂ ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ। ਬਈ ਲੋੜ ਹੀ ਕੀ ਆ ਸਾਨੂੰ ਗੰਦ ਜੇ ਮੂੰਹ ਮਾਰਨ ਦੀ? ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ, 2 ਰੱਖ ਲਓ, ਵਧੀਆ ਫਰੈਂਡ ਰੱਖ ਲਓ, ਪਰ ਚੱਕਰ ਨਹੀਂ ਡਾਰਲਿੰਗ, ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼। ਮੇਰੀ ਗੱਲ ਸੁਣੋ, ਜੇ ਮੇਰੀ ਗੱਲ ਸੁਣੋ, ਹੁਣ ਮਨਜੀਤ ਕੌਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ, ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ, ਚਲੋ ਮੇਰੇ ਘਰੇ ਆਈ ਆ, ਇਹ ਘਰੇ ਆ ਕੇ ਕਹਿੰਦੀ ਵੀ ਮਹੀਨਾ ਹਫ਼ਤਾ ਰਹਿੰਦੀ ਆ, ਉਹਦਾ ਕੀ ਪ੍ਰੂਫ ਆ? ਇੱਕ ਵਾਰੀ ਬੰਦਾ ਚਲੋ ਘਰੇ ਆ ਕੇ ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ, ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਹੋ ਭਰਾ ਤੌਰ ਤੇ, ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਿਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ, ਇੰਡਸਟਰੀ ਚ ਐ ਕੰਮ ਆ, ਇਹਨਾਂ ਦਾ ਐ ਕੰਮ ਆ, ਮਿਲਾਉਣਾ ਹੀ ਆਪਾਂ। ਚਲੋ ਤੇ ਤੁਸੀਂ ਇੱਕ ਵਾਰੀ ਆ ਕੇ, 2 ਵਾਰੀ ਆ ਗਏ, ਆਪਾਂ 3 ਵਾਰੀ ਆ ਗਏ, ਫੈਮਿਲੀ ਮੈਂ ਜਾਣ ਪਛਾਣ ਬਣੀ ਜਾਂਦੀ। ਹੁਣ ਫੈਮਿਲੀ ਮੈਂਬਰਾਂ ਚ ਇੱਕ 3 ਤੋਂ 4 ਵਾਰੀ ਬੰਦਾ ਆ ਜਾਏ, ਉਹ ਸਿਆਣ ਪੈ ਜਾਂਦੀ ਵੀ ਆ ਭਰਾ ਵਾ, ਤੇ ਆਪਾਂ ਘਰੇ ਵੀ ਨਾ ਹੋਈਏ, ਬੰਦਾ ਆਪਣੇ ਤੋਂ ਮਗਰੋਂ ਵੀ ਆ ਜਾਏ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨੀ, ਬਹਿ ਜਾ, ਚਾਹ ਪਾਣੀ ਪੀ ਕੇ ਜਾਇਓ। ਤੇ ਉਹ ਸੀਨ ਸੀਗਾ, ਤੇ ਉਹ ਸੀਨ ਦਾ ਰੌਲਾ ਪਾ ਲਿਆ ਵੀ ਮੈਨੂੰ ਘਰਦਿਆਂ ਨੇ ਐ ਕਿਹਾ, ਫਲਾਨਾ ਕਿਹਾ। ਹੁਣ ਇੱਥੇ ਮਨਜੀਤ ਕੌਰ ਨੇ ਮੇਰੀ ਸਿਸਟਰ ਦਾ, ਮੇਰੀ ਮਦਰ ਦਾ, ਉਹ ਮੈਨੂੰ ਪਤਾ, ਹਾਂਜੀ ਉਹ ਤਾਂ ਹੈ ਹੀ ਉੱਥੇ ਤੱਕ, ਉਹਨਾਂ ਨੇ ਇੰਟਰਵਿਊ, ਉਹਨਾਂ ਨੇ ਮੇਰੀ ਗੱਲ ਸੁਣੋ, ਐਡੇ ਜੇ ਸੱਚੇ ਸੀ ਨਾ ਮਨਜੀਤ ਕੌਰ ਆਉਂਦੇ ਸਾਡੇ ਘਰੇ, ਘਰੇ ਆਉਂਦੇ ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ, ਆਹ ਗੱਲ ਆ ਜੀ, ਇੰਨੇ ਤੁਹਾਡੇ ਮੁੰਡੇ ਨੇ ਮੈਨੂੰ ਐ ਲਾਰਾ ਲਾਇਆ, ਆਹ ਗੱਲ ਕੀਤੀ, ਫਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ। ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ ਚ, ਸਿਆਣੇ ਬਿਆਣੇ ਬੰਦਿਆਂ ਚ। ਤੇ ਫਿਰ ਉਹ ਮੈਨੂੰ, ਜੇ ਮੈਂ ਇਹੋ ਜਿਹਾ ਕੀਤਾ, ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ। ਦੇਖ ਡਾਰਲਿੰਗ, ਜਿੱਦਾਂ ਦੀ ਉਹ ਕੁੜੀ ਆ, ਭਾਵੇਂ ਇਹਨੂੰ ਰਿਕਾਰਡ ਕਰ ਲੈ, ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ। ਭਾਵੇਂ ਗੁੱਜਰ ਬੋਲਦਾ, ਗੁੱਜਰ ਹੀ ਬੋਲਦਾ ਬੇ, ਸੁੱਖ ਬੋਲਦਾ। ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲ ਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨਹੀਂ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਨਹੀਂ ਉਹ ਮੋਟੇ ਛੇਰੇ, ਮੈਂ ਗੱਲ ਇਹਦੇ ਨਾਲ ਕਰ ਰਿਹਾਗਾ, ਜੇ ਤੂੰ ਹੁਣ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਜੇ ਗੱਲ ਇਹਦੇ ਨਾਲ ਤੇਰੀ, ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ 'ਚ ਕੁਝ ਕੱਢਣ ਪਾਉਣ ਨੂੰ ਹੋਏਗਾ, ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨਹੀਂ ਪੈਂਦੀਆਂ। ਨਹੀਂ ਵੀਰੇ, ਪਤਾ ਕੀ ਗੱਲ ਆ, ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੇ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੇ। ਨਹੀਂ, ਇਹ ਬੰਦੇ ਦਾ ਮੈਨੂੰ, ਇਹਦੀ ਬੰਦੀ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ ਆ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਆ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ ਗਈ? ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ, ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ, ਦੂਜੀ ਗੱਲ ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ, ਤੀਜਾ ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੋਲ ਆ, ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ, ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚਲੋ, ਪਰ ਇੱਥੇ ਡਾਰਲਿੰਗ ਐ ਨਹੀਂ ਯਾਰ, ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ, ਕੋਈ ਵਧੀਆ ਗੱਲ ਆ ਤੇਰੀ। ਹਾਂ ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ, ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ, ਪਤਾ ਹੁੰਦਾ, ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ, ਤੂੰ ਜੇ ਛੱਡਿਆ ਤਾਂ ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ, ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜਿਹੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਲੱਪਾ ਕਰੀਏ, ਤੁਹਾਡੇ ਛੋਟੇ ਭਰਾ ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਇਹਨੇ ਕਿਹਾ ਜਿਹਨੇ ਸੁੱਖ ਨੂੰ, ਜਿਹਨੇ ਪਰਨੇ 'ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ, ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ। ਜੇ ਸੁੱਖ ਪੁੱਛੂਗਾ ਇਸਦਾ, ਇਹਨੇ ਪਤਾ ਕੀ ਕਿਹਾ, ਗੱਲ ਸੁਣ, ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ, ਮੈਂ ਕਿਹਾ ਡਾਰਲਿੰਗ ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ, ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ ਇਹਨੂੰ, ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਭੇਜ ਦੂੰਗਾ,
ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ। ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ ਚ ਹੋ ਜਾਂਦਾ ਮਾਹੌਲ। ਨਹੀਂ ਉਹ ਜਵਾਕ ਆ ਯਾਰ, ਇਹ ਇੱਕ ਜਵਾਕ ਆ, ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ ਇਹ ਜੇਲਾਂ ਦੀ ਧਮਕੀ ਦੀ ਕਿੱਡਾ ਕੋ ਆ ਯਾਰ। ਕਿਹੜੇ ਬੰਦੇ ਆ ਬਈ, ਮੈਨੂੰ ਐ ਦੱਸ ਤੇਰੇ ਕਿਹੜੇ ਗੈਂਗਸਟਰ ਆ, ਨਾਮ ਦੱਸ ਤੂੰ ਮੈਨੂੰ, ਹੋਰ ਦੱਸ ਤੇਰੀ ਗਾਨਾਂ ਕੋਲੋਂ ਤੂੰ ਐਡੀ ਐਡੀ ਧਮਕੇ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਦਾ ਤੂੰ। ਚੱਲ ਕੋਈ ਨਹੀਂ ਬਾਈ ਜੀ, ਪਤਾ ਕੀ ਗੱਲ ਆ, ਦੇਖੋ ਜਿਹੜਾ ਮੈਨੇਜਰ ਆ ਬਾਈ ਤੇਰਾ ਕੰਮ ਕਰੀ ਚੱਲੇ, ਮੈਂ ਅੱਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ। ਮੈਨੇਜਰ ਹੈ, ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਹੀ ਕਰਨੇ ਆਪਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ। ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ ਮਨਜੀਤ ਕੌਰ ਦਾ ਸੀਨ ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ, ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ, ਜਿਹੜੀ ਲੈਂਗੁਏਜ ਨਾਲ ਬੋਲੀ, ਪਰਿਵਾਰ ਦਾ, ਮੇਰੇ ਪਰਿਵਾਰ ਬਾਰੇ ਬੋਲੀ ਆ, ਜਾਂ ਜਿਵੇਂ ਹੁਣ ਪਰ ਮਨਜੀਤ ਕੌਰ ਦਾ ਸੀਨ ਸੀਗਾ। ਮਨਜੀਤ, ਹਾਂਜੀ ਮਨਜੀਤ ਕੌਰ, ਉਹੀ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਹਾਂਜੀ, ਉਹਦਾ ਵੀਰੇ ਦੇਖੋ, ਕਿਉਂਕਿ ਮੈਂ ਸਫਾਈ ਇਸੇ ਕਰਕੇ ਨਹੀਂ ਦਿੱਤੀ ਹਜੇ ਤੱਕ, ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ, ਮਤਲਬ ਟਾਈਮ। ਬਾਈ ਗੱਲ ਸੁਣ ਮੇਰੀ ਸਿੰਪਲ ਜੀ ਗੱਲ ਆ। ਹਾਂਜੀ, ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ। ਹਾਂਜੀ, ਜੇ ਭਰਾਵਾਂ ਵਾਂਗੂ ਗੱਲ ਕਰਨੀ ਆ, ਕੱਲ ਆ ਜਾਂਦੇ ਆ ਲਾਈਵ। ਜੇ ਉਦਾਂ ਕੰਟਰੋਵਰਸੀ ਤਾਂ ਚੱਲਦੀ ਰਹੂਗੀ ਡਾਰਲਿੰਗ ਤੇ ਸਾਰੀ ਜ਼ਿੰਦਗੀ, ਜੇ ਤੂੰ ਬੋਲੇਗਾ ਨਹੀਂ। ਪਹਿਲੀ ਗੱਲ ਦੇਖੋ ਵੀਰੇ, ਮੈਂ ਤੇਰੇ ਹੱਕ ਦੀ ਵੀ ਗੱਲ ਕਰੂੰਗਾ। ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂੰਗਾ, ਗਾਲੀ ਗਲੋਚ ਕੋਈ ਨਹੀਂ ਹੋਊਗੀ। ਇਹਨੂੰ ਭਰਾ ਨੂੰ ਵੀ ਕਹਦੇ ਜਿਹੜਾ ਪਿੱਛੇ ਬੈਠਿਆ, ਮੈਂ ਉਦੋਂ ਤੱਕ ਨਹੀਂ ਸ਼ੁਰੂ ਕਰਦਾ ਜਦੋਂ ਤੱਕ ਅੱਗੋਂ ਮੈਨੂੰ ਰਿਪਲਾਈ ਗਲਤ ਨਾ ਮਿਲੇ। ਇਹਨੇ ਮੈਨੂੰ ਕੱਲ ਕਿਹਾ ਸੀ, ਕਹਿੰਦਾ ਬਈ ਲਾਈਵ ਆਣਾ ਸਵੇਰੇ 11 ਵਜੇ। ਮੈਂ ਕਿਹਾ ਟਾਈਮ ਦਾ ਪੰਚੁਅਲ। ਮੈਂ ਇਹਨੂੰ 11 ਵਜਣ ਚ 10 ਮਿੰਟ ਪਹਿਲਾਂ ਮੈਸੇਜ ਕੀਤਾ, ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲਿਆ, ਯਾਰ ਮੈਂ ਵਿਹਲਾ ਯਾਰ, ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਬਹਿ ਗਿਆ, ਚਲੋ ਲਾਈਵ ਹੁੰਨੇ ਆ। ਚਲੋ ਵੀਰੇ ਦੇਖੋ ਮੇਰੀ ਗੱਲ ਸੁਣੋ, ਚਲੋ ਕੋਈ ਨਹੀਂ, ਇੱਕ ਵਾਰੀ ਉਹ ਪਤਾ ਕੀ ਗੱਲ ਆ, ਥੋੜਾ ਬਹੁਤਾ ਗਰਮਾ ਗਰਮੀ ਚ ਮਾਹੌਲ ਹੁੰਦਾ ਬਈ ਤੇ ਹੋ ਜਾਂਦਾ, ਉਹ ਕੋਈ ਗੱਲ ਨਹੀਂ। ਦੇਖੋ ਪਹਿਲੀ ਗੱਲ ਕੰਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ, ਨਾ ਕੋਈ ਐਡੀ ਗੱਲਬਾਤ ਆ, ਨਾ ਕੋਈ ਇਹੋ ਜਿਹਾ ਸੀ ਨਾ, ਆਪਾਂ ਪਹਿਲੀ ਗੱਲ ਕੰਟਰੋਵਰਸੀ ਚ ਵੜਦੇ ਨਹੀਂ। ਯਾਰ ਤੇਰੀ ਗੱਲਾਂ ਨੇ ਵੀ ਤਾਂ ਪੌੜੇ ਪਾਏ ਆ, ਜਿਹੜਾ ਤੂੰ ਪੋਡਕਾਸਟ 'ਚ ਬੋਲਿਆ। ਨਹੀਂ ਪੋਡਕਾਸਟ 'ਚ ਬੋਲਿਆ, ਪਤਾ ਕੀ ਗੱਲ ਆ ਵੀਰ ਮੰਜੀ, ਮੈਂ ਉਹ ਵੀ ਨਹੀਂ ਦਿੰਦਾ ਸੀਗਾ, ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ। ਬਾਈ ਜੇ ਨਾ ਹੀ ਦਿੰਦਾ ਵਧੀਆ ਸੀ, ਸੱਚੀ ਕਹਿ ਰਿਹਾਗਾ, ਫੇਮਸ ਤੂੰ ਤਾਂ ਵੀ ਹੋ ਜਾਣਾ ਸੀ। ਨਹੀਂ ਫੇਮਸ, ਮੈਂ ਫੇਮ ਭਾਲਦਾ ਹੀ ਨਹੀਂ ਸੀ, ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ। ਹੁਣ ਤੁਹਾਨੂੰ ਨਾ ਆਪਣਾ, ਚਲੋ ਮੈਂ ਇਹ ਕੰਟਰੈਕਟ ਹੋਇਆ ਜਿਵੇਂ ਵੀ ਆਪਾਂ, ਚਲੋ ਇਹ ਕਰ ਰਹੇ ਆ। ਤੇ ਦੂਜੀ ਗੱਲ, ਮਨਜੀਤ ਕੌਰ ਦਾ ਕੋਈ ਹੱਕ ਨਹੀਂ ਹੈਗਾ ਵੀ ਮੇਰੀ ਪਰਸਨਲ ਲਾਈਫ ਚ ਆ ਕੇ ਬੋਲੇ, ਮੇਰੇ ਬਾਰੇ ਬੋਲੇ, ਤੈਨੂੰ ਬਾਰੇ ਬੋਲੇ, ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ, ਉਹਦਾ ਕੋਈ ਹੱਕ ਨਹੀਂ ਬਣਦਾ। ਜਨਾਨੀਆਂ ਕਰਦੀ ਹੁੰਦੀਆਂ ਨੇ, ਹੱਕ ਦੀ ਗੱਲ ਹੀ ਨਹੀਂ। ਜਨਾਨੀ ਭਾਵੇਂ ਚੰਗੀ ਹੋਵੇ ਮਾੜੀ ਹੋਵੇ, ਜਦੋਂ ਬਦਨਾਮ ਹੋ ਜਾਂਦੀ ਹੈ ਨਾ, ਜਾਂ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਬਦਨਾਮ ਹੈਗੀ ਆ, ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਤੰਗ ਕਰਨਾ। ਬੇਫਿਕਰ ਹੈ, ਇਹ ਪੰਗਾ ਹੀ ਕਿਉਂ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ? ਪੰਗਾ ਵੀਰੇ ਮੈਂ ਦੱਸ ਦਿੰਦਾ, ਪੰਗਾ ਮੈਂ ਨਹੀਂ ਲਿਆ, ਪੰਗਾ ਮਨਜੀਤ ਕੌਰ ਨੇ ਆਪ ਲਿਆ। ਮੈਂ ਇੱਥੇ ਰਤੀਏ ਹੁੰਦਾ ਸੀ, ਚੰਡੀਗੜ੍ਹ ਤੋਂ ਰਤੀਏ ਆਪ ਆਉਣਾ, ਆਪ ਜਾਣਾ। ਮੈਂ ਸਰਸੇ ਹੁੰਦਾ ਸੀ, ਸਰਸੇ ਆਪ ਆਉਣਾ, ਆਪ ਜਾਣਾ। ਤੇ ਉਹੀ ਗੱਲ ਹੈ ਵੀਰੇ, ਇੱਕ ਹੱਥ ਨਾਲ ਤਾੜੀ ਵੱਜੀ ਨਹੀਂ, ਜੇ ਦੂਜਾ ਵੀ ਪਾ ਕੇ ਵਜਾਊਗਾ ਫੇਰ ਹੀ ਵੱਜਦੀ ਆ। ਇਹ ਤਾਂ ਹੈਗੀ ਆ, ਪਰ ਇੰਨੀ ਗੱਲ ਆ ਡਾਰਲਿੰਗ, ਤੂੰ ਤਾੜੀ ਨਹੀਂ ਵਜਾਉਂਦਾ ਯਾਰ। ਕੁੜੀਆਂ ਦੇ ਮੈਸੇਜ ਤਾਂ ਮੈਨੂੰ ਵੀ ਆਉਂਦੇ ਆ, ਮੇਰੀ ਗੱਲ ਸੁਣੋ, ਚੰਗੀ ਚੰਗੀ ਮਾਡਲਾਂ ਦੇ ਆਉਂਦੇ ਆ ਮੈਨੂੰ। ਮੇਰੀ ਗੱਲ ਸੁਣੋ ਵੀਰੇ, ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ, ਪਹਿਲੀ ਗੱਲ ਆਪਣੇ, ਚਲੋ ਸੀਨੀਅਰ ਤੋਂ ਸਿਆਣੇ ਬਿਆਣੇ ਬੰਦੇ ਹੋ। ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ, ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ। ਪਹਿਲੀ ਗੱਲ ਤਾਂ ਕੀਤਾ ਮੈਂ ਤਾਂ ਪੋਡਕਾਸਟਾਂ ਤੇ ਕਿਹਾ ਕੀਤਾ ਬਈ। ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ, ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ ਕਿਸੇ ਦੀ, ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ, ਸਭ ਤੋਂ ਪਹਿਲਾਂ ਮੈਂ ਆਪਦੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੀ, ਵੀ ਆਪਣੇ ਘਰੇ ਵੀ ਧੀ ਭੈਣ ਹੈਗੀ ਆ, ਵੀ ਅੱਜ ਕਿਸੇ ਨੂੰ ਵਿਆਹ, ਕਿਉਂਕਿ ਮੈਂ ਵਿਆਹੀ ਹੈ, ਮੇਰੀ ਸਿਸਟਰ ਖੁਦ ਮੈਰਿਡ ਆ, ਤੇ ਆਪਣੇ ਘਰੇ ਵੀ ਧੀ ਭੈਣ, ਅੱਜ ਕਿਸੇ ਦੀ ਧੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ, ਕੱਲ ਨੂੰ ਆਪਣੇ ਘਰੇ ਵੀ ਬੈਠੀ ਆ, ਉਹਦਾ ਵੀ ਸੋਚਣਾ। ਠੀਕ ਹੈ ਜੀ, ਤੇ ਆਪਾਂ ਕਿਸੇ ਦੀ ਧੀ ਭੈਣ ਨੂੰ ਵਿਆਹ ਦਾ ਲਾਰਾ ਲਾ ਕੇ ਨਹੀਂ ਕੁਛ ਕੀਤਾ, ਆਪਾਂ ਗਲਤ ਉਹਦਾ ਕੰਮ ਨਹੀਂ ਕੀਤਾ ਜਾਂ ਕੁਛ ਵੀ ਨਹੀਂ ਕੀਤਾ, ਅਗਲੇ ਆਪ ਆਉਂਦੇ ਰਹੇ ਆ ਵੀਰੇ। ਜਿਹੜੀ ਉਹੀ ਗੱਲ ਆ ਪੰਜਾਬੀ ਚ ਸਿੱਧੀ ਗੱਲ, ਨਹੀਂ ਇੱਥੇ ਗੱਲ ਤਾਂ ਡਾਲਿੰਗ ਇੱਥੇ ਨਹੀਂ, ਇੱਥੇ ਤਾਂ ਸਹੀ ਨਹੀਂ। ਇਹ ਤਾਂ ਫਿਰ ਯਾਰ ਐ ਤਾਂ ਫਿਰ ਪਤਾ ਨਹੀਂ ਤੈਨੂੰ, ਫਿਰ ਇੱਕ ਮਨਜੀਤ ਕੌਰ ਜਾਊਗੀ, ਦੂਜੀ ਆਊਗੀ, ਫਿਰ ਤਾਂ ਨਹੀਂ ਆਪਣਾ ਇੱਕ ਮਨਜੀਤ ਕੌਰ ਵਾਲਾ ਨਹੀਂ ਵੀਰੇ। ਦੇਖੋ ਅਸੀਂ
ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ। ਬਈ ਲੋੜ ਹੀ ਕੀ ਆ ਸਾਨੂੰ ਗੰਦ ਜੇ ਮੂੰਹ ਮਾਰਨ ਦੀ? ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ, 2 ਰੱਖ ਲਓ, ਵਧੀਆ ਫਰੈਂਡ ਰੱਖ ਲਓ, ਪਰ ਚੱਕਰ ਨਹੀਂ ਡਾਰਲਿੰਗ, ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼। ਮੇਰੀ ਗੱਲ ਸੁਣੋ, ਜੇ ਮੇਰੀ ਗੱਲ ਸੁਣੋ, ਹੁਣ ਮਨਜੀਤ ਕੌਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ, ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ ਚਲੋ ਮੇਰੇ ਘਰੇ ਆਈ ਆ, ਇਹ ਘਰੇ ਆ ਕੇ ਕਹਿੰਦੀ ਵੀ ਮਹੀਨਾ ਹਫ਼ਤਾ ਰਹਿੰਦੀ ਆ, ਉਹਦਾ ਕੀ ਪ੍ਰੂਫ ਆ? ਇੱਕ ਵਾਰੀ ਬੰਦਾ ਚਲੋ ਘਰੇ ਆ ਕੇ ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ, ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਹੋ ਭਰਾ ਤੌਰ ਤੇ, ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਿਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ ਇੰਡਸਟਰੀ ਚ ਐ ਕੰਮ ਆ, ਇਹਨਾਂ ਦਾ ਐ ਕੰਮ ਆ, ਬੁਲਾਉਣਾ ਹੀ ਆਪਾਂ ਚਲੋ। ਤੇ ਤੁਸੀਂ ਇੱਕ ਵਾਰੀ ਆ ਕੇ, 2 ਵਾਰੀ ਆ ਗਏ, ਆਪਾਂ 3 ਵਾਰੀ ਆ ਗਏ, ਫੈਮਿਲੀ ਮੈਂ ਜਾਣ ਪਛਾਣ ਬਣੀ ਜਾਂਦੀ। ਹੁਣ ਫੈਮਿਲੀ ਮੈਂਬਰਾਂ ਚ ਇੱਕ 3 ਤੋਂ 4 ਵਾਰੀ ਬੰਦਾ ਆ ਜਾਏ, ਉਹ ਸਿਆਣ ਪੈ ਜਾਂਦੀ ਵੀ ਆ ਭਰਾ ਵਾ, ਤੇ ਆਪਾਂ ਘਰੇ ਵੀ ਨਾ ਹੋਈਏ, ਬੰਦਾ ਆਪਣੇ ਤੋਂ ਮਗਰੋਂ ਵੀ ਆ ਜਾਏ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨੀ ਬਹਿ ਜਾ, ਚਾਹ ਪਾਣੀ ਪੀ ਕੇ ਜਾਇਓ। ਤੇ ਉਹ ਸੀਨ ਸੀਗਾ, ਤੇ ਉਹ ਸੀਨ ਦਾ ਰੌਲਾ ਪਾ ਲਿਆ ਵੀ ਮੈਨੂੰ ਘਰਦਿਆਂ ਨੇ ਐ ਕਿਹਾ, ਫਲਾਨਾ ਕਿਹਾ। ਹੁਣ ਇੱਥੇ ਮਨਜੀਤ ਕੌਰ ਨੇ ਮੇਰੀ ਸਿਸਟਰ ਦਾ, ਮੇਰੀ ਮਦਰ ਦਾ, ਉਹ ਮੈਨੂੰ ਪਤਾ, ਹਾਂਜੀ ਉਹ ਤਾਂ ਗਹਿ ਉੱਥੇ ਤੱਕ ਉਹਨਾਂ ਨੇ ਇੰਟਰਵਿਊ, ਉਹਨਾਂ ਨੇ ਮੇਰੀ ਗੱਲ ਸੁਣੋ, ਐਡੇ ਜੇ ਸੱਚੇ ਸੀ ਨਾ ਮਨਜੀਤ ਕੌਰ ਆਉਂਦੇ ਸਾਡੇ ਘਰੇ, ਘਰੇ ਆਉਂਦੇ ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ ਆਹ ਗੱਲ ਆ ਜੀ, ਨੇ ਤੁਹਾਡੇ ਮੁੰਡੇ ਨੇ ਮੈਨੂੰ ਐ ਲਾਰਾ ਲਾਇਆ, ਆਹ ਗੱਲ ਕੀਤੀ, ਫਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ। ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ ਚ, ਸਿਆਣੇ ਬਿਆਣੇ ਬੰਦਿਆਂ ਚ। ਤੇ ਫਿਰ ਉਹ ਮੈਨੂੰ, ਜੇ ਮੈਂ ਇਹੋ ਜਿਹਾ ਕੀਤਾ, ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ। ਦੇਖ ਡਾਰਲਿੰਗ, ਜਿੱਦਾਂ ਦੀ ਉਹ ਕੁੜੀ ਆ, ਭਾਵੇਂ ਇਹਨੂੰ ਰਿਕਾਰਡ ਕਰ ਲੈ, ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ। ਭਾਵੇਂ ਗੁੱਜਰ ਬੋਲਦਾ, ਗੁੱਜਰ ਹੀ ਬੋਲਦਾ ਬੇ, ਸੁੱਖ ਬੋਲਦਾ। ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨੀ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਨਹੀਂ ਉਹ ਮੋਟੇ ਪਿੱਛੇ ਮੈਂ ਗੱਲ ਇਹਦੇ ਨਾਲ ਕਰ ਰਿਹਾਗਾ, ਜੇ ਤੂੰ ਹੁਣ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਜੇ ਗੱਲ ਇਹਦੇ ਨਾਲ ਤੇਰੀ, ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ 'ਚ ਕੁਝ ਕੱਢਣ ਪਾਉਣ ਨੂੰ ਹੋਏਗਾ, ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨਹੀਂ ਪੈਂਦੀਆਂ। ਨਹੀਂ ਵੀਰੇ, ਪਤਾ ਕੀ ਗੱਲ ਆ, ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੇ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੇ। ਨਹੀਂ ਇਹ ਬੰਦੇ ਦਾ ਮੈਨੂੰ, ਇਹਦੀ ਬੰਦੇ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ ਆ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਆ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ ਗਈ? ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ, ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ, ਦੂਜੀ ਗੱਲ ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ, ਤੀਜਾ ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੋਲ ਆ, ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ, ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚਲੋ, ਪਰ ਇੱਥੇ ਡਾਰਲਿੰਗ ਐ ਨਹੀਂ ਯਾਰ, ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ, ਕੋਈ ਵਧੀਆ ਗੱਲ ਆ ਤੇਰੀ। ਹਾਂ ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ, ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ, ਪਤਾ ਹੁੰਦਾ, ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ, ਤੂੰ ਜੇ ਛੱਡਿਆ ਤਾਂ ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜਿਹੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਰੱਪਾ ਕਰੀਏ, ਤੁਹਾਡੇ ਛੋਟੇ ਭਰਾ ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਇਹਨੇ ਕਿਹਾ ਜਿਹਨੇ ਸੁੱਖ ਨੂੰ, ਜਿਹਨੇ ਪਰਨੇ 'ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ, ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ। ਜੇ ਸੁੱਖ ਪੁੱਛੂਗਾ ਇਸਦਾ, ਇਹਨੇ ਪਤਾ ਕੀ ਕਿਹਾ, ਗੱਲ ਸੁਣ, ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ, ਮੈਂ ਕਿਹਾ ਡਾਰਲਿੰਗ ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ, ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ, ਇਹਨੂੰ ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਭੇਜ ਦੂੰਗਾ। ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ, ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ 'ਚ ਹੋ ਜਾਂਦਾ। ਨਹੀਂ ਉਹ ਜਵਾਕ ਆ ਯਾਰ, ਇੱਕ ਜਵਾਕ ਆ, ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ ਇਹ ਜੇਲਾਂ ਦੀ ਧਮਕੀ ਦੀ ਕਿੱਡਾ ਕਹੋ ਯਾਰ, ਕਿਹੜੇ ਬੰਦੇ ਆ ਵੀ ਮੈਨੂੰ ਐ ਦੱਸ, ਤੇਰੇ ਕਿਹੜੇ ਗੈਂਗਸਟਰ ਆ, ਨਾਮ ਦੱਸ ਤੂੰ ਮੈਨੂੰ, ਹੋਰ ਦੱਸ ਤੇਰੀ ਉਹਨਾਂ ਕੋਲੋਂ ਤੂੰ ਐਡੀ ਧਮਕੀ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਦਾ ਤੂੰ? ਚੱਲ ਕੋਈ ਨੀ ਬਾਈ ਜੀ, ਪਤਾ ਕੀ ਗੱਲ ਆ, ਦੇਖੋ
ਯਾਰ ਮੈਨੇਜਰ ਆ ਬਾਈ, ਤੇਰਾ ਕੰਮ ਕਰੀ ਚੱਲੇ। ਮੈਂ ਅੱਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ, ਮੈਨੇਜਰ ਹੈ। ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਹੀ ਕਰਨੇ ਆਪਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ। ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ ਮਨਜੀਤ ਕੌਰ ਦਾ ਸੀਨ ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ, ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ, ਜਿਹੜੀ ਲੈਂਗੁਏਜ ਨਾਲ ਬੋਲੀ, ਪਰਿਵਾਰ ਦਾ, ਮੇਰੇ ਪਰਿਵਾਰ ਬਾਰੇ ਬੋਲੀ ਆ, ਜਾਂ ਜਿਵੇਂ ਹੁਣ ਪਰ ਮਨਜੀਤ ਕੌਰ ਦਾ ਸੀਨ ਸੀਗਾ। ਮਨਜੀਤ, ਹਾਂਜੀ ਮਨਜੀਤ ਕੌਰ, ਉਹੀ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਹਾਂਜੀ। ਉਹਦਾ ਵੀਰੇ ਦੇਖੋ, ਕਿਉਂਕਿ ਮੈਂ ਸਫਾਈ ਇਸੇ ਕਰਕੇ ਨਹੀਂ ਦਿੱਤੀ ਹਜੇ ਤੱਕ, ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ, ਮਤਲਬ ਟਾਈਮ। ਬਾਈ ਗੱਲ ਸੁਣ, ਮੇਰੀ ਸਿੰਪਲ ਜੀ ਗੱਲ ਆ। ਹਾਂਜੀ, ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ। ਹਾਂਜੀ, ਜੇ ਭਰਾਵਾਂ ਵਾਂਗੂ ਗੱਲ ਕਰਨੀ ਆ, ਕੱਲ ਆ ਜਾਂਦੇ ਆ ਲਾਈਵ। ਜੇ ਉਦਾਂ ਕੰਟਰੋਵਰਸੀ ਤਾਂ ਚੱਲਦੀ ਰਹੂਗੀ ਡਾਰਲਿੰਗ ਤੇ ਸਾਰੀ ਜ਼ਿੰਦਗੀ, ਜੇ ਤੂੰ ਬੋਲੇਗਾ ਨਹੀਂ। ਪਹਿਲੀ ਗੱਲ ਦੇਖੋ ਵੀਰੇ, ਮੈਂ ਤੇਰੇ ਹੱਕ ਦੀ ਵੀ ਗੱਲ ਕਰੂੰਗਾ। ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂੰਗਾ। ਗਾਲੀ ਗਲੋਚ ਕੋਈ ਨਹੀਂ ਹੋਊਗੀ। ਇਹਨੂੰ ਭਰਾ ਨੂੰ ਵੀ ਕਹਦੇ ਜਿਹੜਾ ਪਿੱਛੇ ਬੈਠਿਆ, ਮੈਂ ਉਦੋਂ ਤੱਕ ਨਹੀਂ ਸ਼ੁਰੂ ਕਰਦਾ ਜਦੋਂ ਤੱਕ ਅੱਗੋਂ ਮੈਨੂੰ ਰਿਪਲਾਈ ਗਲਤ ਨਾ ਮਿਲੇ। ਇਹਨੇ ਮੈਨੂੰ ਕੱਲ ਕਿਹਾ ਸੀ, ਕਹਿੰਦਾ ਬਈ ਲਾਈਵ ਆਣਾ ਸਵੇਰੇ 11 ਵਜੇ। ਮੈਂ ਕਿਹਾ ਟਾਈਮ ਦਾ ਪੰਚੁਅਲ। ਮੈਂ ਇਹਨੂੰ 11 ਵਜਣ ਚ 10 ਮਿੰਟ ਪਹਿਲਾਂ ਮੈਸੇਜ ਕੀਤਾ, ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲਿਆ, ਯਾਰ ਮੈਂ ਵਿਹਲਾ ਯਾਰ, ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਬਹਿ ਗਿਆ, ਚਲੋ ਲਾਈਵ ਹੁੰਨੇ ਆ। ਚਲੋ ਵੀਰੇ ਦੇਖੋ ਮੇਰੀ ਗੱਲ ਸੁਣੋ, ਚਲੋ ਕੋਈ ਨਹੀਂ, ਇੱਕ ਵਾਰੀ ਉਹ ਪਤਾ ਕੀ ਗੱਲ ਆ, ਥੋੜਾ ਬਹੁਤਾ ਗਰਮਾ ਗਰਮੀ ਚ ਮਾਹੌਲ ਹੁੰਦਾ ਬਈ, ਤੇ ਹੋ ਜਾਂਦਾ, ਉਹ ਕੋਈ ਗੱਲ ਨਹੀਂ। ਦੇਖੋ ਪਹਿਲੀ ਗੱਲ, ਕੰਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ, ਨਾ ਕੋਈ ਐਡੀ ਗੱਲਬਾਤ ਆ, ਨਾ ਕੋਈ ਇਹੋ ਜਿਹਾ ਸੀ ਨਾ। ਆਪਾਂ ਪਹਿਲੀ ਗੱਲ ਕੰਟਰੋਵਰਸੀ ਚ ਵੜਦੇ ਨਹੀਂ। ਯਾਰ ਤੇਰੀ ਗੱਲਾਂ ਨੇ ਵੀ ਤਾਂ ਪੌੜੇ ਪਾਏ ਆ, ਜਿਹੜਾ ਤੂੰ ਪੋਡਕਾਸਟ 'ਚ ਬੋਲਿਆ। ਨਹੀਂ ਪੋਡਕਾਸਟ ਹੀ ਬੋਲਿਆ, ਪਤਾ ਕੀ ਗੱਲ ਆ ਫਿਰ ਮੰਜੀ, ਮੈਂ ਉਹ ਵੀ ਨਹੀਂ ਦਿੰਦਾ ਸੀਗਾ। ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ, ਬਾਈ ਜੇ ਨਾ ਹੀ ਦਿੰਦਾ ਵਧੀਆ ਸੀ, ਸੱਚੀ ਕਹਿ ਰਿਹਾਗਾ। ਫੇਮਸ ਤਾਂ ਵੀ ਹੋ ਜਾਣਾ ਸੀ। ਨਹੀਂ ਫੇਮਸ, ਮੈਂ ਫੇਮ ਭਾਲਦਾ ਹੀ ਨਹੀਂ ਸੀ, ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ। ਹੁਣ ਤੁਹਾਨੂੰ ਨਾ ਆਪਣਾ, ਚਲੋ ਮੈਂ ਇਹ ਕੰਟਰੈਕਟ ਹੋਇਆ ਜਿਵੇਂ ਵੀ ਆਪਾਂ, ਚਲੋ ਇਹ ਕਰ ਰਹੇ ਆ। ਤੇ ਦੂਜੀ ਗੱਲ, ਮਨਜੀਤ ਕੌਰ ਦਾ ਕੋਈ ਹੱਕ ਨਹੀਂ ਹੈਗਾ ਵੀ ਮੇਰੀ ਪਰਸਨਲ ਲਾਈਫ ਚ ਆ ਕੇ ਬੋਲੇ, ਮੇਰੇ ਬਾਰੇ ਬੋਲੇ, ਤੈਨੂੰ ਬਾਰੇ ਬੋਲੇ, ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ। ਉਹਦਾ ਕੋਈ ਹੱਕ ਨਹੀਂ ਬਣਦਾ। ਜਨਾਨੀਆਂ ਕਰਦੀ ਹੁੰਦੀਆਂ ਨੇ, ਹੱਕ ਦੀ ਗੱਲ ਹੀ ਨਹੀਂ। ਜਨਾਨੀ ਭਾਵੇਂ ਚੰਗੀ ਹੋਵੇ ਮਾੜੀ ਹੋਵੇ, ਜਦੋਂ ਬਦਨਾਮ ਹੋ ਜਾਂਦੀ ਹੈ ਨਾ, ਜਾਂ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਬਦਨਾਮ ਹੈਗੀ ਆ, ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਤੰਗ ਕਰਨਾ। ਬੇਫਿਕਰ ਹੈ। ਇਹ ਪੰਗਾ ਹੀ ਕਿਉਂ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ? ਪੰਗਾ ਵੀਰੇ ਮੈਂ ਦੱਸ ਦਿੰਦਾ, ਪੰਗਾ ਮੈਂ ਨਹੀਂ ਲਿਆ। ਪੰਗਾ ਮਨਜੀਤ ਕੌਰ ਨੇ ਆਪ ਲਿਆ। ਮੈਂ ਇੱਥੇ ਰਤੀਏ ਹੁੰਦਾ ਸੀ, ਚੰਡੀਗੜ੍ਹ ਤੋਂ ਰਤੀਏ ਆਪ ਆਉਣਾ, ਆਪ ਜਾਣਾ। ਮੈਂ ਸਰਸੇ ਹੁੰਦਾ ਸੀ, ਸਰਸੇ ਆਪ ਆਉਣਾ, ਆਪ ਜਾਣਾ। ਤੇ ਉਹੀ ਗੱਲ ਹੈ ਵੀਰੇ, ਇੱਕ ਹੱਥ ਨਾਲ ਤਾੜੀ ਵੱਜੀ ਨਹੀਂ, ਜੇ ਦੂਜਾ ਵੀ ਪਾ ਕੇ ਵਜਾਊਗਾ ਫੇਰ ਹੀ ਵੱਜਦੀ ਆ। ਇਹ ਤਾਂ ਹੈਗੀ ਆ, ਪਰ ਇੰਨੀ ਗੱਲ ਆ ਡਾਰਲਿੰਗ, ਤੂੰ ਤਾੜੀ ਨਹੀਂ ਵਜਾਉਂਦਾ ਯਾਰ। ਕੁੜੀਆਂ ਦੇ ਮੈਸੇਜ ਤਾਂ ਮੈਨੂੰ ਵੀ ਆਉਂਦੇ ਆ, ਮੇਰੀ ਗੱਲ ਸੁਣੋ, ਚੰਗੀ ਮਾਡਲਾਂ ਦੇ ਆਉਂਦੇ ਆ ਮੈਨੂੰ। ਮੇਰੀ ਗੱਲ ਸੁਣੋ ਵੀਰੇ, ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ, ਪਹਿਲੀ ਗੱਲ ਆਪਣੇ, ਚਲੋ ਸੀਨੀਅਰ ਤੋਂ ਸਿਆਣੇ ਬਿਆਣੇ ਬੰਦੇ ਹੋ। ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ, ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ। ਪਹਿਲੀ ਗੱਲ ਤਾਂ ਕੀਤਾ ਮੈਂ ਤਾਂ ਪੋਡਕਾਸਟਾਂ ਤੇ ਕਿਹਾ ਕੀਤਾ ਬਈ। ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ, ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ ਕਿਸੇ ਦੀ, ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ, ਸਭ ਤੋਂ ਪਹਿਲਾਂ ਮੈਂ ਆਪਦੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੀ, ਵੀ ਆਪਣੇ ਘਰੇ ਵੀ ਧੀ ਭੈਣ ਹੈਗੀ ਆ, ਵੀ ਅੱਜ ਕਿਸੇ ਨੂੰ ਵਿਆਹ, ਕਿਉਂਕਿ ਮੈਂ ਵਿਆਹੀ ਹੈ, ਮੇਰੀ ਸਿਸਟਰ ਖੁਦ ਮੈਰਿਡ ਆ, ਤੇ ਆਪਣੇ ਘਰੇ ਵੀ ਧੀ ਭੈਣ, ਅੱਜ ਕਿਸੇ ਦੀ ਧੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ, ਕੱਲ ਨੂੰ ਆਪਣੇ ਘਰੇ ਵੀ ਬੈਠੀ ਆ, ਉਹਦਾ ਵੀ ਸੋਚਣਾ। ਠੀਕ ਹੈ ਜੀ। ਤੇ ਆਪਾਂ ਕਿਸੇ ਦੀ ਧੀ ਭੈਣ ਨੂੰ ਵਿਆਹ ਦਾ ਲਾਰਾ ਲਾ ਕੇ ਨਹੀਂ ਕੁਛ ਕੀਤਾ, ਆਪਾਂ ਗਲਤ ਉਹਦਾ ਕੰਮ ਨਹੀਂ ਕੀਤਾ ਜਾਂ ਕੁਛ ਵੀ ਨਹੀਂ ਕੀਤਾ। ਅਗਲੇ ਆਪ ਆਉਂਦੇ ਰਹੇ ਆ ਵੀਰੇ। ਜਿਹੜੀ ਉਹੀ ਗੱਲ ਆ ਪੰਜਾਬੀ ਚ, ਸਿੱਧੀ ਗੱਲ ਆ, ਨਹੀਂ ਇੱਥੇ ਗੱਲ ਤਾਂ ਡਾਲਿੰਗ ਇੱਥੇ ਨਹੀਂ, ਇੱਥੇ ਤਾਂ ਸਹੀ ਨਹੀਂ। ਇਹ ਤਾਂ ਫਿਰ ਯਾਰ ਐ ਤਾਂ ਫਿਰ ਪਤਾ ਨਹੀਂ ਤੈਨੂੰ, ਫਿਰ ਇੱਕ ਮਨਜੀਤ ਕੌਰ ਜਾਊਗੀ, ਦੂਜੀ ਆਊਗੀ, ਫਿਰ ਤਾਂ ਨਹੀਂ ਆਪਣਾ ਇੱਕ ਮਨਜੀਤ ਕੌਰ ਵਾਲਾ ਨਹੀਂ ਵੀਰੇ। ਦੇਖੋ ਅਸੀਂ ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ। ਬਈ ਲੋੜ ਹੀ ਕੀ ਆ ਸਾਨੂੰ ਗੰਦ ਜੇ ਮੂੰਹ ਮਾਰਨ ਦੀ? ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ, 2 ਰੱਖ ਲਓ, ਵਧੀਆ ਫਰੈਂਡ ਰੱਖ ਲਓ, ਪਰ ਚੱਕਰ ਨਹੀਂ ਡਾਰਲਿੰਗ, ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼। ਮੇਰੀ ਗੱਲ ਸੁਣੋ, ਜੇ ਮੇਰੀ ਗੱਲ ਸੁਣੋ, ਹੁਣ ਮਨਜੀਤ ਕੌਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ, ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ, ਚਲੋ ਮੇਰੇ ਘਰੇ ਆਈ ਆ, ਇਹ ਘਰੇ ਆ ਕੇ ਕਹਿੰਦੀ ਵੀ ਮਹੀਨਾ ਹਫ਼ਤਾ ਰਹਿੰਦੀ ਆ, ਉਹਦਾ ਕੀ ਪ੍ਰੂਫ ਆ? ਇੱਕ ਵਾਰੀ ਬੰਦਾ ਚਲੋ ਘਰੇ ਆ ਕੇ, ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ, ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਆ ਭਰਾ ਤੌਰ ਤੇ,
ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਿਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ ਇੰਡਸਟਰੀ 'ਚ ਐ ਕੰਮ ਆ, ਇਹਨਾਂ ਦਾ ਐ ਕੰਮ ਆ, ਬੁਲਾਉਣਾ ਹੀ ਆ ਆਪਾਂ। ਚਲੋ ਤੇ ਤੁਸੀਂ ਇੱਕ ਵਾਰੀ ਆ ਕੇ, 2 ਵਾਰੀ ਆ ਗਏ, ਆਪਾਂ 3 ਵਾਰੀ ਆ ਗਏ, ਫੈਮਿਲੀ ਮੈਂ ਜਾਣ ਪਛਾਣ ਬਣੀ ਜਾਂਦੀ। ਹੁਣ ਫੈਮਿਲੀ ਮੈਂਬਰਾਂ 'ਚ ਇੱਕ 3 ਤੋਂ 4 ਵਾਰੀ ਬੰਦਾ ਆ ਜਾਏ ਉਹ ਸਿਆਣ ਪੈ ਜਾਂਦੀ ਵੀ ਆ ਭਰਾ ਵਾ। ਤੇ ਆਪਾਂ ਘਰੇ ਵੀ ਨਾ ਹੋਈਏ, ਬੰਦਾ ਆਪਣੇ ਤੋਂ ਮਗਰੋਂ ਵੀ ਆ ਜਾਏ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨੀ ਬਹਿ ਜਾ, ਚਾਹ ਪਾਣੀ ਪੀ ਕੇ ਜਾਇਓ। ਤੇ ਉਹ ਸੀਨ ਸੀਗਾ ਤੇ ਉਹ ਸੀਨ ਦਾ ਰੌਲਾ ਪਾ ਲਿਆ ਵੀ ਮੈਨੂੰ ਘਰਦਿਆਂ ਨੇ ਐ ਕਿਹਾ, ਫਲਾਨਾ ਕਿਹਾ। ਹੁਣ ਇੱਥੇ ਮਨਜੀਤ ਕੌਰ ਨੇ ਮੇਰੀ ਸਿਸਟਰ ਦਾ, ਮੇਰੀ ਮਦਰ ਦਾ, ਉਹ ਮੈਨੂੰ ਪਤਾ, ਹਾਂਜੀ ਉਹ ਤਾਂ ਗਏ ਉੱਥੇ ਤੱਕ ਉਹਨਾਂ ਨੇ ਇੰਟਰਵਿਊ, ਉਹਨਾਂ ਨੇ ਮੇਰੀ ਗੱਲ ਸੁਣੋ, ਐਡੇ ਜੇ ਸੱਚੇ ਸੀ ਨਾ ਮਨਜੀਤ ਕੌਰ ਆਉਂਦੇ ਸਾਡੇ ਘਰੇ ਆਉਂਦੇ, ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ ਆਹ ਗੱਲ ਆ ਜੀ, ਇੰਨੇ ਤੁਹਾਡੇ ਮੁੰਡੇ ਨੇ ਮੈਨੂੰ ਐ ਲਾਰਾ ਲਾਇਆ, ਆਹ ਗੱਲ ਕੀਤੀ, ਫਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ। ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ 'ਚ, ਸਿਆਣੇ ਬਿਆਣੇ ਬੰਦਿਆਂ 'ਚ। ਤੇ ਫਿਰ ਉਹ ਮੈਨੂੰ, ਜੇ ਮੈਂ ਇਹੋ ਜਿਹਾ ਕੀਤਾ, ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ। ਦੇਖ ਡਾਰਲਿੰਗ, ਜਿੱਦਾਂ ਦੀ ਉਹ ਕੁੜੀ ਆ, ਭਾਵੇਂ ਇਹਨੂੰ ਰਿਕਾਰਡ ਕਰ ਲੈ, ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ। ਭਾਵੇਂ ਗੁੱਜਰ ਬੋਲਦਾ, ਗੁੱਜਰ ਹੀ ਬੋਲਦਾ ਬੇ, ਸੁੱਖ ਬੋਲਦਾ। ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨੀ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਨਹੀਂ ਉਹ ਮੋਟੇ ਪਿਛੇਰੇ ਮੈਂ ਗੱਲ ਇਹਦੇ ਨਾਲ ਕਰ ਰਿਹਾਗਾ, ਜੇ ਤੂੰ ਹੁਣ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਨੀ। ਜੇ ਗੱਲ ਇਹਦੇ ਨਾਲ ਤੇਰੀ, ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ 'ਚ ਕੁਝ ਕੱਢਣ ਪਾਉਣ ਨੂੰ ਹੋਏਗਾ ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨੀ ਪੈਂਦੀਆਂ। ਨਹੀਂ ਵੀਰੇ, ਪਤਾ ਕੀ ਗੱਲ ਆ, ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੇ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੇ। ਨਹੀਂ, ਇਹ ਬੰਦੇ ਦਾ ਮੈਨੂੰ, ਇਹਦੀ ਬੰਦੀ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ ਆ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾਂ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਆ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ, ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ, ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ, ਦੂਜੀ ਗੱਲ ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ, ਤੀਜਾ ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੋਲ ਹੈਗਾ ਵੀ ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ, ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚੱਲੋ, ਪਰ ਇੱਥੇ ਡਾਰਲਿੰਗ ਐ ਨਹੀਂ ਯਾਰ, ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ, ਕੋਈ ਵਧੀਆ ਗੱਲ ਆ ਤੇਰੀ। ਹਾਂ ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ, ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ, ਪਤਾ ਹੁੰਦਾ ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ, ਤੂੰ ਜੇ ਛੱਡਿਆ ਤਾਂ ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜਿਹੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਰੱਪਾ ਕਰੀਏ, ਤੁਹਾਡੇ ਛੋਟੇ ਭਰਾ ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਇਹਨੇ ਕਿਹਾ ਜਿਹਨੇ ਸੁੱਖ ਨੂੰ, ਜਿਹਨੇ ਪਰਨੇ 'ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ, ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ। ਜੇ ਸੁੱਖ ਪੁੱਛੂਗਾ ਇਸਦਾ, ਇਹਨੇ ਪਤਾ ਕੀ ਕਿਹਾ, ਗੱਲ ਸੁਣ, ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ, ਮੈਂ ਕਿਹਾ ਡਾਰਲਿੰਗ ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ, ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ ਇਹਨੂੰ ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਭੇਜ ਦੂੰਗਾ। ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ, ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ 'ਚ ਹੋ ਜਾਂਦਾ। ਨਹੀਂ ਉਹ ਜਵਾਕ ਆ ਯਾਰ, ਇੱਕ ਜਵਾਕ ਆ, ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ ਇਹ ਜੇਲਾਂ ਦੀ ਧਮਕੀ ਦੀ ਕਿੱਡਾ ਕਹੋ ਆ ਯਾਰ, ਕਿਹੜੇ ਬੰਦੇ ਆ ਵੀ ਮੈਨੂੰ ਐ ਦੱਸ, ਤੇਰੇ ਕਿਹੜੇ ਗੈਂਗਸਟਰ ਆ, ਨਾਮ ਦੱਸ ਤੂੰ ਮੈਨੂੰ, ਹੋਰ ਦੱਸ ਤੇਰੀ ਉਹਨਾਂ ਕੋਲੋਂ ਤੂੰ ਐਡੀ ਧਮਕੀ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਦਾ ਤੂੰ? ਚੱਲ ਕੋਈ ਨੀ ਬਾਈ ਜੀ, ਪਤਾ ਕੀ ਗੱਲ, ਦੇਖੋ ਯਾਰ ਮੈਨੇਜਰ ਆ ਬਾਈ, ਤੇਰਾ ਕੰਮ ਕਰੀ ਚੱਲੇ, ਮੈਂ ਅੱਜ ਤੱਕ ਇਹਨੂੰ ਬੋਲਿਆ ਨੀ ਹੈਗਾ, ਮੈਨੇਜਰ ਹੈ, ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਇਹੀ ਕਰਨੇ ਆਪਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ, ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ
ਮਨਜੀਤ ਕੌਰ ਦਾ ਸੀਨ ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ, ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ, ਜਿਹੜੀ ਲੈਂਗੁਏਜ ਨਾਲ ਬੋਲੀ, ਮੇਰੇ ਪਰਿਵਾਰ ਬਾਰੇ ਬੋਲੀ ਆ, ਜਾਂ ਜਿਵੇਂ ਹੁਣ ਪਰ ਮਨਜੀਤ ਕੌਰ ਦਾ ਸੀਨ ਸੀਗਾ। ਮਨਜੀਤ, ਹਾਂਜੀ ਮਨਜੀਤ ਕੌਰ ਉਹੀ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਹਾਂਜੀ, ਉਹਦਾ ਵੀਰੇ ਦੇਖੋ, ਕਿਉਂਕਿ ਮੈਂ ਸਫਾਈ ਇਸੇ ਕਰਕੇ ਨਹੀਂ ਦਿੱਤੀ ਹਜੇ ਤੱਕ, ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ, ਮਤਲਬ ਟਾਈਮ। ਬਾਈ ਗੱਲ ਸੁਣ ਮੇਰੀ ਸਿੰਪਲ ਜੀ ਗੱਲ ਆ। ਹਾਂਜੀ, ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ। ਹਾਂਜੀ, ਜੇ ਭਰਾਵਾਂ ਵਾਂਗੂ ਗੱਲ ਕਰਨੀ ਆ ਕੱਲ ਆ ਜਾਂਦੇ ਆ ਲਾਈਵ। ਜੇ ਉਦਾਂ ਕੰਟਰੋਵਰਸੀ ਤਾਂ ਚੱਲਦੀ ਰਹੂਗੀ ਡਾਰਲਿੰਗ ਸਾਰੀ ਜ਼ਿੰਦਗੀ, ਜੇ ਤੂੰ ਬੋਲੇਗਾ ਨਹੀਂ। ਪਹਿਲੀ ਗੱਲ ਦੇਖੋ ਵੀਰੇ, ਮੈਂ ਤੇਰੇ ਹੱਕ ਦੀ ਵੀ ਗੱਲ ਕਰੂੰਗਾ, ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂੰਗਾ, ਗਾਲੀ ਗਲੋਚ ਕੋਈ ਨਹੀਂ ਹੋਊਗੀ। ਇਹਨੂੰ ਭਰਾ ਨੂੰ ਵੀ ਕਹਦੇ ਜਿਹੜਾ ਪਿੱਛੇ ਬੈਠਿਆ, ਮੈਂ ਉਦੋਂ ਤੱਕ ਨਹੀਂ ਸ਼ੁਰੂ ਕਰਦਾ ਜਦੋਂ ਤੱਕ ਅੱਗੋਂ ਮੈਨੂੰ ਰਿਪਲਾਈ ਗਲਤ ਨਾ ਮਿਲੇ। ਇਹਨੇ ਮੈਨੂੰ ਕੱਲ ਕਿਹਾ ਸੀ, ਕਹਿੰਦਾ ਬਈ ਲਾਈਵ ਆਣਾ ਸਵੇਰੇ 11 ਵਜੇ। ਮੈਂ ਕਿਹਾ ਟਾਈਮ ਦਾ ਪੰਚੁਅਲ। ਮੈਂ ਇਹਨੂੰ 11 ਵਜਣ ਚ 10 ਮਿੰਟ ਪਹਿਲਾਂ ਮੈਸੇਜ ਕੀਤਾ, ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲਿਆ, ਯਾਰ ਮੈਂ ਵਿਹਲਾ ਯਾਰ ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਬਹਿ ਗਿਆ, ਚਲੋ ਲਾਈਵ ਹੁੰਦੇ ਆ। ਚਲੋ ਵੀਰੇ ਦੇਖੋ ਮੇਰੀ ਗੱਲ ਸੁਣੋ, ਚਲੋ ਕੋਈ ਨੀ, ਇੱਕ ਵਾਰੀ ਉਹ ਪਤਾ ਕੀ ਗੱਲ ਆ, ਥੋੜਾ ਬਹੁਤਾ ਗਰਮਾ ਗਰਮੀ ਚ ਮਾਹੌਲ ਹੁੰਦਾ ਬਈ, ਤੇ ਹੋ ਜਾਂਦਾ, ਉਹ ਕੋਈ ਗੱਲ ਨਹੀਂ। ਦੇਖੋ ਪਹਿਲੀ ਗੱਲ, ਕੰਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ, ਨਾ ਕੋਈ ਐਡੀ ਗੱਲਬਾਤ ਆ, ਨਾ ਕੋਈ ਇਹੋ ਜਿਹਾ ਸੀ ਨਾ। ਆਪਾਂ ਪਹਿਲੀ ਗੱਲ ਕੰਟਰੋਵਰਸੀ ਚ ਵੜਦੇ ਨਹੀਂ। ਯਾਰ ਤੇਰੀ ਗੱਲਾਂ ਨੇ ਵੀ ਤਾਂ ਪੌੜੇ ਪਾਏ ਆ, ਜਿਹੜਾ ਤੂੰ ਪੋਡਕਾਸਟ 'ਚ ਬੋਲਿਆ। ਨਹੀਂ ਪੋਡਕਾਸਟ 'ਚ ਬੋਲਿਆ, ਪਤਾ ਕੀ ਗੱਲ ਆ ਫਿਰ ਮੰਜੀ, ਮੈਂ ਉਹ ਵੀ ਨਹੀਂ ਦਿੰਦਾ ਸੀਗਾ, ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ। ਬਾਈ ਜੇ ਨਾ ਹੀ ਦਿੰਦਾ ਵਧੀਆ ਸੀ, ਸੱਚੀ ਕਹਿ ਰਿਹਾਗਾ, ਫੇਮਸ ਤਾਂ ਵੀ ਹੋ ਜਾਣਾ ਸੀ। ਨਹੀਂ ਫੇਮਸ, ਮੈਂ ਫੇਮ ਭਾਲਦਾ ਹੀ ਨਹੀਂ ਸੀ, ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ। ਹੁਣ ਤੁਹਾਨੂੰ ਨਾ ਆਪਣਾ, ਚਲੋ ਮੈਂ ਇਹ ਕੰਟਰੈਕਟ ਹੋਇਆ ਜਿਵੇਂ ਵੀ ਆਪਾਂ ਚਲੋ ਇਹ ਕਰ ਰਹੇ ਆ, ਤੇ ਦੂਜੀ ਗੱਲ ਮਨਜੀਤ ਕੌਰ ਦਾ ਕੋਈ ਹੱਕ ਨਹੀਂ ਹੈਗਾ ਵੀ ਮੇਰੀ ਪਰਸਨਲ ਲਾਈਫ ਚ ਆ ਕੇ ਬੋਲੇ, ਮੇਰੇ ਬਾਰੇ ਬੋਲੇ, ਤੈਨੂੰ ਬਾਰੇ ਬੋਲੇ, ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ, ਉਹਦਾ ਕੋਈ ਹੱਕ ਨਹੀਂ ਬਣਦਾ। ਜਨਾਨੀਆਂ ਕਰਦੀ ਹੁੰਦੀਆਂ ਨੇ, ਹੱਕ ਦੀ ਗੱਲ ਹੀ ਨਹੀਂ। ਜਨਾਨੀ ਭਾਵੇਂ ਚੰਗੀ ਹੋਵੇ ਮਾੜੀ ਹੋਵੇ, ਜਦੋਂ ਬਦਨਾਮ ਹੋ ਜਾਂਦੀ ਹੈ ਨਾ, ਜਾਂ ਉਹਨੂੰ ਪਤਾ ਹੁੰਦਾ ਵੀ ਮੈਂ ਤਾਂ ਬਦਨਾਮ ਹੈਗੀ ਆ, ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਤੰਗ ਕਰਨਾ। ਬੇਫਿਕਰ ਹੈ, ਇਹ ਪੰਗਾ ਹੀ ਕਿਉਂ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ? ਪੰਗਾ ਵੀਰੇ ਮੈਂ ਦੱਸ ਦਿੰਦਾ, ਪੰਗਾ ਮੈਂ ਨਹੀਂ ਲਿਆ, ਪੰਗਾ ਮਨਜੀਤ ਕੌਰ ਨੇ ਆਪ ਲਿਆ। ਮੈਂ ਇੱਥੇ ਰਤੀਏ ਹੁੰਦਾ ਸੀ, ਚੰਡੀਗੜ੍ਹ ਤੋਂ ਰਤੀਏ ਆਪ ਆਉਣਾ, ਆਪ ਜਾਣਾ। ਮੈਂ ਸਰਸੇ ਹੁੰਦਾ ਸੀ, ਸਰਸੇ ਆਪ ਆਉਣਾ, ਆਪ ਜਾਣਾ। ਤੇ ਉਹੀ ਗੱਲ ਹੈ ਵੀਰੇ, ਇੱਕ ਹੱਥ ਨਾਲ ਤਾੜੀ ਵੱਜੀ ਨਹੀਂ, ਜੇ ਦੂਜਾ ਵੀ ਪਾ ਕੇ ਵਜਾਊਗਾ ਫੇਰ ਹੀ ਵੱਜਦੀ ਆ। ਇਹ ਤਾਂ ਹੈਗੀ ਆ, ਪਰ ਇੰਨੀ ਗੱਲ ਆ ਡਾਰਲਿੰਗ, ਤੂੰ ਤਾੜੀ ਨਹੀਂ ਵਜਾਉਂਦਾ ਯਾਰ। ਕੁੜੀਆਂ ਦੇ ਮੈਸੇਜ ਤਾਂ ਮੈਨੂੰ ਵੀ ਆਉਂਦੇ ਆ, ਮੇਰੀ ਗੱਲ ਸੁਣੋ, ਚੰਗੀ ਮਾਡਲਾਂ ਦੇ ਆਉਂਦੇ ਆ ਮੈਨੂੰ। ਮੇਰੀ ਗੱਲ ਸੁਣੋ ਵੀਰੇ, ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ, ਪਹਿਲੀ ਗੱਲ ਆਪਣੇ ਚਲੋ ਸੀਨੀਅਰ ਤੋਂ ਸਿਆਣੇ ਬਿਆਣੇ ਬੰਦੇ ਹੋ, ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ। ਪਹਿਲੀ ਗੱਲ ਤਾਂ ਕੀਤਾ ਮੈਂ ਤਾਂ ਪੋਡਕਾਸਟਾਂ ਤੇ ਕਿਹਾ ਕੀਤਾ ਬਈ। ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ, ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ, ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ, ਸਭ ਤੋਂ ਪਹਿਲਾਂ ਮੈਂ ਆਪਦੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੀ, ਵੀ ਆਪਣੇ ਘਰੇ ਵੀ ਧੀ ਭੈਣ ਹੈਗੀ ਆ, ਵੀ ਅੱਜ ਕਿਸੇ ਨੂੰ ਵਿਆਹ, ਕਿਉਂਕਿ ਮੈਂ ਵਿਆਹੀ ਹੈ, ਮੇਰੀ ਸਿਸਟਰ ਖੁਦ ਮੈਰਿਡ ਆ, ਤੇ ਆਪਣੇ ਘਰੇ ਵੀ ਧੀ ਭੈਣ, ਅੱਜ ਕਿਸੇ ਧੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ, ਕੱਲ ਨੂੰ ਆਪਣੇ ਘਰੇ ਵੀ ਬੈਠੀ ਆ, ਉਹਦਾ ਵੀ ਸੋਚਣਾ। ਠੀਕ ਹੈ ਜੀ, ਤੇ ਆਪਾਂ ਕਿਸੇ ਦੀ ਧੀ ਭੈਣ ਨੂੰ ਵਿਆਹ ਦਾ ਲਾਰਾ ਲਾ ਕੇ ਨਹੀਂ ਕੁਛ ਕੀਤਾ, ਆਪਾਂ ਗਲਤ ਉਹਦਾ ਕੰਮ ਨੀ ਕੀਤਾ ਜਾਂ ਕੁਛ ਵੀ ਨੀ ਕੀਤਾ, ਅਗਲੇ ਆਪ ਆਉਂਦੇ ਰਹੇ ਆ ਵੀਰੇ। ਜਿਹੜੀ ਉਹੀ ਗੱਲ ਆ ਪੰਜਾਬੀ ਚ ਸਿੱਧੀ ਗੱਲ, ਨਹੀਂ ਇੱਥੇ ਗੱਲ ਤਾਂ ਡਾਲਿੰਗ, ਇੱਥੇ ਨੀ, ਇੱਥੇ ਤਾਂ ਸਹੀ ਨੀ। ਇਹ ਤਾਂ ਫਿਰ ਯਾਰ ਐ ਤਾਂ ਫਿਰ ਪਤਾ ਨੀ ਤੈਨੂੰ, ਫਿਰ ਇੱਕ ਮਨਜੀਤ ਕੌਰ ਜਾਊਗੀ, ਦੂਜੀ ਆਊਗੀ, ਫਿਰ ਤਾਂ ਨਹੀਂ ਆਪਣਾ ਇੱਕ ਮਨਜੀਤ ਕੌਰ ਵਾਲਾ ਨਹੀਂ ਵੀਰੇ। ਦੇਖੋ ਅਸੀਂ ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ, ਬਈ ਲੋੜ ਹੀ ਕੀ ਆ ਸਾਨੂੰ ਗੰਦ ਜੇ ਮੂੰਹ ਮਾਰਨ ਦੀ? ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ, 2 ਰੱਖ ਲਓ, ਵਧੀਆ ਫਰੈਂਡ ਰੱਖ ਲਓ, ਪਰ ਚੱਕਰ ਨਹੀਂ ਡਾਰਲਿੰਗ, ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼। ਮੇਰੀ ਗੱਲ ਸੁਣੋ, ਜੇ ਮੇਰੀ ਗੱਲ ਸੁਣੋ, ਹੁਣ ਮਨਜੀਤ ਕੌਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ, ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ, ਚਲੋ ਮੇਰੇ ਘਰੇ ਆਈ ਆ, ਇਹ ਘਰੇ ਆ ਕੇ ਕਹਿੰਦੀ ਵੀ ਮਹੀਨਾ ਹਫ਼ਤਾ ਰਹਿੰਦੀ ਆ, ਉਹਦਾ ਕੀ ਪ੍ਰੂਫ ਆ? ਇੱਕ ਵਾਰੀ ਬੰਦਾ ਚਲੋ ਘਰੇ ਆ ਕੇ ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ, ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਆ ਭਰਾ ਤੌਰ ਤੇ, ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਿਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ, ਇੰਡਸਟਰੀ ਚ ਐ ਕੰਮ ਆ, ਇਹਨਾਂ ਦਾ ਐ ਕੰਮ ਆ, ਮਿਲਾਉਣਾ ਹੀ ਆਪਾਂ ਚਲੋ। ਤੇ ਤੁਸੀਂ ਇੱਕ ਵਾਰੀ ਆ ਕੇ, 2 ਵਾਰੀ ਆ ਗਏ, ਆਪਾਂ 3 ਵਾਰੀ ਆ ਗਏ, ਫੈਮਿਲੀ ਮੈਂ ਜਾਣ ਪਛਾਣ ਬਣੀ ਜਾਂਦੀ। ਹੁਣ ਫੈਮਿਲੀ ਮੈਂਬਰਾਂ ਚ ਇੱਕ 3 ਤੋਂ 4 ਵਾਰੀ ਬੰਦਾ ਆ ਜਾਏ, ਉਹ ਸਿਆਣ ਪੈ ਜਾਂਦੀ ਵੀ ਆਹ ਭਰਾ ਵਾ, ਤੇ ਆਪਾਂ ਘਰੇ ਵੀ ਨਾ ਹੋਈਏ, ਬੰਦਾ ਆਪਣੇ ਤੋਂ ਮਗਰੋਂ ਵੀ ਆ ਜਾਏ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨੀ ਬਹਿ ਜਾ, ਚਾਹ ਪਾਣੀ ਪੀ ਕੇ ਜਾਇਓ। ਤੇ ਉਹ ਸੀਨ ਸੀਗਾ, ਤੇ ਉਹ ਸੀਨ ਦਾ ਰੌਲਾ ਪਾ ਲਿਆ ਵੀ ਮੈਨੂੰ ਘਰਦਿਆਂ ਨੇ ਐ ਕਿਹਾ, ਫਲਾਨਾ ਕਿਹਾ। ਹੁਣ ਇੱਥੇ ਮਨਜੀਤ ਕੌਰ ਨੇ ਮੇਰੀ ਸਿਸਟਰ ਦਾ, ਮੇਰੀ ਮਦਰ ਦਾ, ਉਹ ਮੈਨੂੰ ਪਤਾ,
ਹਾਂਜੀ ਹਾਂਜੀ ਉਹਦਾ ਹੈ ਹੀ ਉੱਥੇ ਤੱਕ। ਉਹਨਾਂ ਨੇ ਇੰਟਰਵਿਊ, ਉਹਨਾਂ ਨੇ ਮੇਰੀ ਗੱਲ ਸੁਣੋ, ਐਡੇ ਜੇ ਸੱਚੇ ਸੀ ਨਾ ਮਨਜੀਤ ਕੌਰ। ਮਨਜੀਤ ਕੌਰ ਆਉਂਦੇ ਸਾਡੇ ਘਰੇ, ਘਰੇ ਆਉਂਦੇ ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ ਆਹ ਗੱਲ ਆ ਜੀ, ਇੰਨੇ ਤੁਹਾਡੇ ਮੁੰਡੇ ਨੇ ਮੈਨੂੰ ਐ ਲਾਰਾ ਲਾਇਆ, ਆਹ ਗੱਲ ਕੀਤੀ, ਫਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ। ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ ਚ, ਸਿਆਣੇ ਬਿਆਣੇ ਬੰਦਿਆਂ ਚ। ਤੇ ਫਿਰ ਉਹ ਮੈਨੂੰ, ਜੇ ਮੈਂ ਇਹੋ ਜਿਹਾ ਕੀਤਾ, ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂਜੀ ਮੈਂ ਕੀਤਾ ਜੀ, ਮੈਂ ਕੀਤਾ। ਦੇਖ ਡਾਰਲਿੰਗ, ਜਿੱਦਾਂ ਦੀ ਉਹ ਕੁੜੀ ਆ, ਭਾਵੇਂ ਇਹਨੂੰ ਰਿਕਾਰਡ ਕਰ ਲੈ, ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ। ਭਾਵੇਂ ਗੁੱਜਰ ਬੋਲਦਾ, ਗੁੱਜਰ ਹੀ ਬੋਲਦਾ ਬੇ। ਸੁੱਖ ਬੋਲਦਾ। ਹਾਂਜੀ ਹਾਂਜੀ ਬੋਲੋ। ਹਾਂਜੀ ਬਾਈ ਜੀ, ਕੀ ਗੱਲ ਆ? ਵਧੀਆ। ਕੀ ਗੱਲ ਬਾਤ ਬਾਈ ਜੀ, ਕੀ ਰੌਲਾ ਪੈ ਗਿਆ? ਰੌਲਾ ਤਾਂ ਕੁਛ ਨੀ ਪਿਆ ਡਾਰਲਿੰਗ, ਤੈਨੂੰ ਹੀ ਪਤਾ ਰੌਲਾ ਕੀ ਪਿਆ ਆ। ਨਹੀਂ ਉਹ ਮੋਟੇ ਪਿੱਛੇ ਮੈਂ ਗੱਲ ਇਹਦੇ ਨਾਲ ਕਰ ਰਿਹਾਗਾ, ਜੇ ਤੂੰ ਹੁਣ ਵਿੱਚ ਬੋਲਿਆ ਦੇਖ ਲਈ। ਇੱਕ ਮਿੰਟ ਕੋਈ ਨਹੀਂ। ਜੇ ਗੱਲ ਇਹਦੇ ਨਾਲ ਤੇਰੀ, ਇਹਦੀ ਮੈਂ ਨਾ 10 ਮਿੰਟ ਗੱਲ ਸੁਣੀ ਪਹਿਲਾਂ, ਫੇਰ ਇਹਦੀ ਗੱਲ 'ਚ ਕੁਝ ਕੱਢਣ ਪਾਉਣ ਨੂੰ ਹੋਏਗਾ ਤੇ ਫੇਰ ਗਾਲਾਂ ਖਾਧੀਆਂ ਨੇ। ਜੇ ਤੂੰ ਭਰਾ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ, ਗਾਲਾਂ ਤੈਨੂੰ ਵੀ ਨਹੀਂ ਪੈਂਦੀਆਂ। ਨਹੀਂ ਵੀਰੇ, ਪਤਾ ਕੀ ਗੱਲ ਆ, ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੇ, ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੇ। ਨਹੀਂ ਇਹ ਬੰਦੇ ਦਾ ਮੈਨੂੰ, ਇਹਦੀ ਬੰਦੀ ਦਾ ਮੈਨੂੰ ਸਾਰੀ ਰਿਐਲਿਟੀ ਪਤਾ। ਸੁੱਖ ਗੱਲ ਸੁਣ, ਤੂੰ ਫੇਮਸ ਹੋ ਗਿਆ, ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ ਆ। ਚਲੋ ਗੱਲ ਆ ਯਾਰ, ਉਹ ਤੈਨੂੰ ਕੁੜੀ ਆ, ਤੇਰੇ ਨਾਲ ਰੀਲਾ ਬਣਾਉਂਦੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ, ਕਿਉਂਕਿ ਉਹ ਕੁੜੀ ਕਰ ਰਹੀ ਹੈ ਜੋ ਵੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ। ਪਰ ਇਹ ਮੋਟਾ ਇਹ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਇਹ ਪਾਰਟ ਹੈ ਨਹੀਂ, ਇਹਨੂੰ ਕਿ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨਹੀਂ ਹੁਣ ਗੱਲ ਕੀ ਬਾਤ ਕੀ ਹੋ ਗਈ? ਗੱਲ ਇਹ ਆ ਕਿ ਮੈਂ ਜਾਂ ਤਾਂ ਇਹ ਬੰਦਾ, ਜਿਹੜੇ ਬੰਦਿਆਂ ਦੇ ਇਹਨੇ ਪੈਸੇ ਖਾਦੇ ਆ, ਇਹਦੇ ਕੋਲ ਪਾਸਪੋਰਟ ਆ, ਇੱਕ ਤਾਂ ਸਿੱਧੀ ਮਿੱਤ ਨਾਲ ਉਹ ਮੋੜ ਦੇ। ਦੂਜੀ ਗੱਲ, ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ। ਤੀਜਾ ਕੰਟਰੋਵਰਸੀ, ਭਾਵੇਂ ਮਨਜੀਤ ਲੱਖ ਬੋਲੇ, ਤੁਸੀਂ ਨਾ ਬੋਲੋ, ਤੁਸੀਂ ਸ਼ਾਂਤ ਰਹੋ, ਉਧਰ ਉਹ ਆਪੇ ਸ਼ਾਂਤ ਹੋ ਜੂਗੀ। ਮੇਰਾ ਆਹੀ ਰੌਲਾ ਗਾ, ਕੋਈ ਬੋਲੋ ਨਾ, ਇੰਡਸਟਰੀ 'ਚ ਕੰਮ ਕਰਨਾ ਕਰੀ ਚਲੋ, ਰੀਲਾਂ ਪਾਉਣੀਆਂ ਪਾਈ ਚੱਲੋ, ਪਰ ਇੱਥੇ ਡਾਰਲਿੰਗ ਐ ਨਹੀਂ ਯਾਰ, ਸਾਡੇ ਵੀ ਜਵਾਕ ਆ, ਸਾਡੀ ਭੈਣਾਂ ਨੇ। ਹੁਣ ਇੱਕ ਮਿੰਟ ਵੱਡੇ ਬਾਈ, ਥੋੜੀ ਜਿਹੀ ਮੇਰੀ ਗੱਲ ਸੁਣੋਗੇ? ਚਲੋ ਮੈਂ ਪਹਿਲੀ ਗੱਲ, ਇੰਨਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ, ਨਾ ਕੋਈ ਸਫਾਈ ਦਿੱਤੀ ਹੈ, ਨਾ ਮੈਂ ਕੋਈ ਦੇਣਾ ਚਾਹੁੰਦਾ। ਸਹੀ ਆ, ਮੈਂ ਦੇਖਦਾ ਤੇਰੀਆਂ ਪੋਸਟਾਂ, ਤੂੰ ਨਹੀਂ ਦਿੰਦਾ ਸਫਾਈ, ਕੋਈ ਵਧੀਆ ਗੱਲ ਆ ਤੇਰੀ। ਹਾਂ ਹੁਣ ਮਨਜੀਤ ਕੌਰ ਦੀ ਮੈਂ ਗੱਲ ਦੱਸਾਂ ਵੀਰ ਜੀ। ਉਹਦੇ ਬਾਰੇ ਪਤਾ ਡਾਰਲਿੰਗ, ਲੋੜ ਨਹੀਂ ਡਿਸਕਸ ਨਹੀਂ ਕਰਨਾ, ਪਤਾ ਹੁੰਦਾ, ਅਸੀਂ ਬੰਦੇ ਆ, ਸਾਨੂੰ ਪਤਾ ਹੁੰਦਾ। ਹਾਂਜੀ ਤੁਸੀਂ, ਤੂੰ ਜੇ ਛੱਡਿਆ ਤਾਂ ਏਦਾਂ ਥੋੜੀ ਕੋਈ ਨਾਲ ਰੱਖ ਲੂਗਾ। ਹਾਂਜੀ ਸੀਨੀਅਰ ਹੋ ਤੁਸੀਂ, ਸਾਡੇ ਵੱਡੇ ਭਰਾ ਹੋ, ਇਹੋ ਜਿਹੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਰੱਪਾ ਕਰੀਏ। ਤੁਹਾਡੇ ਛੋਟੇ ਭਰਾ, ਤੁਸੀਂ ਕਹਿ ਵੀ ਸਕਦੇ ਹੋ ਸਾਨੂੰ। ਇਹਨੇ ਕਿਹਾ ਜਿਹਨੇ ਸੁੱਖ ਨੂੰ, ਜਿਹਨੇ ਪਰਨੇ 'ਚ ਕੁੱਟਿਆ ਸੀ ਨਾ, ਸੁੱਖ ਨੂੰ ਕਹਿ ਬਦਮਾਸ਼ੀ ਨਾ ਦਿਖਾ, ਇਹਨੇ ਗਾਲ ਕੱਢੀ। ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ, ਇਹ ਜਵਾਬ ਤੈਨੂੰ ਦਿੱਤਾ ਸੀ। ਜੇ ਸੁੱਖ ਪੁੱਛੂਗਾ ਇਸਦਾ, ਇਹਨੇ ਪਤਾ ਕੀ ਕਿਹਾ, ਗੱਲ ਸੁਣ, ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ। ਮੈਂ ਕਿਹਾ ਡਾਰਲਿੰਗ, ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ। ਸੁੱਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ, ਸਿਰਸਾ ਵੀ ਮੇਰਾ ਆਪਣੀ ਆ। ਜੇ ਸੁੱਖ ਕਹਿੰਦਾ, ਇਹਨੂੰ ਮੈਂ ਇਹ ਗੱਲ ਕਹੀ, ਰਿਕਾਰਡਿੰਗ ਮੇਰੇ ਕੋਲ ਹੈਗੀ, ਭੇਜ ਦੂੰਗਾ। ਮੈਂ ਕਿਹਾ ਬਦਮਾਸ਼ੀ ਨਹੀਂ ਦਿਖਾਣੀ, ਬਦਮਾਸ਼ੀ ਮੈਂ ਵੀ ਨਹੀਂ ਦਿਖਾ ਰਿਹਾ, ਆਪਾਂ ਗੱਲ ਕਰਦੇ ਆਂ, ਗੱਲ ਕਰ ਰਹੇ ਆਂ ਅਸੀਂ। ਹੁਣ ਪਿੱਛੇ ਫੇਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ। ਇਹ 2 ਮਿੰਟ ਚੁੱਪ ਹੋ ਜਾ ਭਰਾ, ਜੇ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੈਂਦੇ। ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਹੁੰਦਾ ਵੀ ਗਰਮਾ ਗਰਮੀ 'ਚ ਹੋ ਜਾਂਦਾ। ਨਹੀਂ ਉਹ ਜਵਾਕ ਆ ਯਾਰ, ਇੱਕ ਜਵਾਕ ਆ, ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ। ਇਹ ਜੇਲਾਂ ਦੀ ਧਮਕੀ ਦੀ ਕਿੱਡਾ ਕਹੋ ਆ ਯਾਰ, ਕਿਹੜੇ ਬੰਦੇ ਆ ਵੀ ਮੈਨੂੰ ਦੱਸ, ਤੇਰੇ ਕਿਹੜੇ ਗੈਂਗਸਟਰ ਆ, ਨਾਮ ਦੱਸ ਤੂੰ ਮੈਨੂੰ, ਹੋਰ ਦੱਸ ਤੇਰੀ ਗਾਨਾਂ ਕੋਲੋਂ ਤੂੰ ਐਡੀ ਧਮਕੇ ਦੇ ਰਿਹਾ ਕੁੜੀ ਨੂੰ ਐਕਸੀਡੈਂਟ ਕਰਨ ਦੀਆਂ, ਕਿੱਡਾ ਦਾ ਤੂੰ? ਚੱਲ ਕੋਈ ਨਹੀਂ ਬਾਈ ਜੀ, ਪਤਾ ਕੀ ਗੱਲ, ਦੇਖੋ ਜਿਹੜਾ ਮੈਨੇਜਰ ਆ ਬਾਈ, ਤੇਰਾ ਕੰਮ ਕਰੀ ਚੱਲੇ। ਮੈਂ ਅੱਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ, ਮੈਨੇਜਰ ਹੈ, ਮੈਨੇਜਰ ਮੇਰੇ ਵੀ ਆ। ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ, ਅਗਲੇ ਨੇ ਕਹਿਣਾ ਬਰੋ ਜੇ ਹੀ ਕਰਨੇ ਉਹਦੇ ਘਰੇ ਜਾਓ, ਕਾਂਟਰੈਕਟ ਕੈਂਸਲ। ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ, ਇਹਦਾ ਮੋਢੀ ਬਣਨ ਦਾ ਹੱਕ ਨਹੀਂ ਹੈਗਾ। ਹੱਕ ਹੈਗਾ ਤੇਰਾ, ਜਾਂ ਤੈਨੂੰ ਦਾ ਵੀ ਹੱਕ ਨਹੀਂ ਹੈਗਾ। ਤੂੰ ਚੁੱਪ ਬੈਠਿਆ, ਤੁਹਾਨੂੰ ਵਿੱਚ ਬੋਲੀ ਜਾਂਦੀ, ਆਹ ਬੋਲੀ ਜਾਂਦਾ, ਮਤਲਬ ਕੰਟਰੋਵਰਸੀ ਚੱਲ ਰਹੀ ਆ। ਵੀਰੇ ਦੇਖੋ ਹੁਣ ਮੈਂ ਗੱਲ ਕਰਾਂ, ਜੇ ਹੁਣ ਪਹਿਲੀ ਗੱਲ ਮਨਜੀਤ ਕੌਰ ਦਾ ਸੀਨ, ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਹੀ ਛਿੜੀ ਆ। ਉਹਦਾ ਸੀਨ ਸਭ ਨੂੰ ਪਤਾ ਹੀ ਆ। ਜੋ